ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ, ਹੈਪੀ ਨਿਊ ਈਅਰ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਵੈਰੀ ਹੈਪੀ ਨਿਊ ਈਅਰ ਸਾਰਿਆਂ ਨੂੰ, ਤੇ ਤੁਹਾਨੂੰ ਵੀ ਭਾਜੀ ਜੀ। ਸੋ ਬਿਲਕੁਲ, 2026 ਸੰਨ ਦਾ ਇਹ ਜਿਹੜਾ ਪਹਿਲਾ ਪ੍ਰੋਗਰਾਮ ਤੁਹਾਡੇ ਲਈ ਅਪਡੇਟ ਇਮੀਗ੍ਰੇਸ਼ਨ ਦਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਸੋ ਆਪਾਂ ਨੂੰ ਤਕਰੀਬਨ ਇਹ ਸ਼ੋਅ ਕਰਦਿਆਂ ਨੂੰ 6 ਸਾਲ ਹੋ ਚੱਲੇ ਆ। ਸੋ ਹਰ ਐਤਵਾਰ ਨੂੰ ਆਪਾਂ ਤੁਹਾਡੇ ਲਈ ਹਰ ਸੈਟਰਡੇ ਨੂੰ ਆਪਾਂ ਤੁਹਾਡੇ ਲਈ ਇਹ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਹਾਜ਼ਰ ਹੁੰਦੇ ਆ। ਸੋ ਤੁਸੀਂ ਸੁਣਦੇ ਹੋ ਇਹਨਾਂ ਪ੍ਰੋਗਰਾਮ ਨੂੰ, ਉਹ ਤੋਂ ਫਾਇਦਾ ਲੈਂਦੇ ਹੋ, ਉਸ ਦੇ ਲਈ ਤੁਹਾਡਾ ਸੁਣਨ ਵਾਲਿਆਂ ਦਾ, ਦੇਖਣ ਵਾਲਿਆਂ ਦਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ। ਤੇ ਅਟਰਨੀ ਟਿਰਕਿਆਣਾ ਜੀ, ਤੁਹਾਡਾ ਵਿਸ਼ੇਸ਼ ਧੰਨਵਾਦ ਵੀ ਤੁਸੀਂ ਹਰ ਸਾਲ ਬਗੈਰ ਕੋਈ ਨਾਗਾ ਪਾਏ ਹਰ ਹਫਤੇ ਇੱਥੇ ਸਮਾਂ ਕੱਢਦੇ ਹੋ ਦਰਸ਼ਕਾਂ ਦੇ ਲਈ, ਸਰੋਤਿਆਂ ਦੇ ਲਈ। ਹਾਂ, ਕਦੀ ਕਦੀ ਕਾਲਸ ਨਹੀਂ ਵੀ ਲੈ ਹੁੰਦੀਆਂ, ਦੈਟਸ ਓਕੇ, ਪਰ ਫਿਰ ਵੀ ਜਿਹੜੀ ਅਹਿਮ ਜਾਣਕਾਰੀਆਂ ਹੁੰਦੀਆਂ ਉਸ ਵੀਕ ਦੀਆਂ ਉਹ ਤੁਸੀਂ ਸਾਡੇ ਨਾਲ ਸ਼ੇਅਰ ਕਰਦੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ। ਤੇ ਐਜ਼ ਆਲਵੇਜ਼ ਪਹਿਲਾਂ ਤਾਂ ਪਲੇਟਫਾਰਮ ਦੇਣ ਲਈ ਬਹੁਤ ਬਹੁਤ ਧੰਨਵਾਦ। ਤੇ ਕਦੀ ਸੋਚਿਆ ਨਹੀਂ ਸੀਗਾ ਕਿ ਮਤਲਬ ਰੇਡੀਓ ਸ਼ੋਅ ਬਾਰੇ ਜਾਂ ਏਦਾਂ ਲੋਕਾਂ ਨਾਲ ਵਿਚਰਨਾ ਪਊਗਾ ਜੀ। ਜਦੋਂ ਸੀਗੇ ਮਤਲਬ ਠੀਕ ਆ, ਆਪਣਾ ਜਿਹੜਾ ਲਾਇਰ ਦਾ ਕੰਮ ਹੁੰਦਾ ਥੋੜਾ ਜਿਹਾ ਹੁੰਦਾ ਤਾਂ ਪਬਲਿਕ ਡੀਲਿੰਗ ਵਾਲਾ, ਪਰ ਇਸ ਹਿਸਾਬ ਨਾਲ ਕਦੀ ਸੋਚਿਆ ਨਹੀਂ ਸੀਗਾ ਕਿ 6 ਸਾਲ ਜਿੱਦਾਂ ਹੁਣ ਹੋ ਗਏ ਕਿ ਟਾਈਮ ਦਾ ਪਤਾ ਨਹੀਂ ਲੱਗਿਆ ਕਿ ਹਰ ਹਫਤੇ ਹੀ ਇਨਵੋਲਵ ਹੋਣਾ ਵਾ। ਤੇ ਆਪਾਂ ਸ਼ੋਅ ਵੀ ਜਦੋਂ ਸ਼ੁਰੂ ਕੀਤਾ ਸੀਗਾ ਉਦੋਂ ਕੋਵਿਡ ਦੇ ਟਾਈਮ ਦੇ ਵਿੱਚ, ਤੇ ਮੈਨੂੰ ਐਂ ਸੀਗਾ ਕਿ ਇਹ ਇੱਕ ਵਨ ਟਾਈਮ ਐਪੀਸੋਡ ਜਿੱਦਾਂ ਏਦਾਂ ਦੀ ਚੀਜ਼ ਹੈਗੀ ਆ। ਉਹ ਸਿਲਸਿਲਾ ਏਦਾਂ ਦਾ ਚੱਲਿਆ, ਮਤਲਬ ਇੱਕ ਤੋਂ ਬਾਅਦ ਉਹ, ਤੇ ਦੁਨੀਆ, ਤੁਸੀਂ ਕਹਿ ਲਓ ਦੁਨੀਆ ਹੀ ਚੇਂਜ ਹੋ ਗਈ ਕਿ ਸੋਸ਼ਲ ਮੀਡੀਆ ਆ ਗਿਆ ਵਿੱਚ। ਕਈ ਵਧੀਆ ਰਹੀ ਤੁਹਾਡੇ ਨਾਲ, ਤੇ ਐਪਰੀਸ਼ੀਏਟ ਕਰਦੇ ਆ, ਮਜ਼ਾ ਆਉਂਦਾ ਆ ਕੇ ਤੇ ਸ਼ੋਅ ਕਰਕੇ ਤੇ ਲੋਕਾਂ ਨਾਲ ਵਿਚਰ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਵਧੀਆ ਲੱਗਦਾ। ਤੇ ਹੋਪਫੁਲੀ ਇਹ ਏਦਾਂ ਹੀ ਚੱਲਦਾ ਰਹੇ ਸਰ। ਬਿਲਕੁਲ, ਨਹੀਂ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਇਹੀ ਆਸ ਉਮੀਦ ਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਚੜ੍ਹਦੀ ਕਲਾ 'ਚ ਰੱਖੇ, ਤੇ ਇਦਾਂ ਹੀ ਆਪਾਂ ਦਰਸ਼ਕਾਂ ਦੇ, ਸਰੋਤਿਆਂ ਦੇ ਰੂਬਰੂ ਜਿਹੜਾ ਉਹ ਹਮੇਸ਼ਾ ਹੁੰਦੇ ਰਹੀਏ। ਅੱਜ ਇੱਕ ਵਾਰੀ ਫੇਰ ਮਾਫੀ ਮੰਗਦੇ ਹਾਂ, ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ। ਥੋੜ੍ਹਾ ਜਿਹੀ ਸਥਿਤੀ ਇਸ ਤਰੀਕੇ ਦੀ ਜਿਹੜੀ ਉਹ ਬਣੀ ਹੋਈ ਆ, ਤੇ ਰਜੇਵੇਂ ਨੇ ਕਈ ਹੋਰ ਚੀਜ਼ਾਂ ਜਿਹੜੀਆਂ ਉਹ ਨਾਲ ਆ, ਪਰ ਇਹ ਵੀ ਸ਼ੋਅ ਤੁਹਾਡੇ ਲਈ ਆਪਾਂ ਜ਼ਰੂਰ ਲੈ ਕੇ ਆਏ ਹਾਂ। ਇਨਫੋਰਮੇਸ਼ਨ ਤੁਹਾਡੇ ਲਈ ਜਿਹੜੀ ਉਹ ਜ਼ਰੂਰ ਹੋਊਗੀ ਇਸ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਵਿੱਚ। ਮਾਫੀ ਚਾਹੁੰਦੇ, ਪਰ ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਾਂਗੇ। ਅਟਰਨੀ ਟਿਰਕਿਆਣਾ ਜੀ, ਇੱਕ ਸਾਲ ਦੇ ਵਿੱਚ ਕਾਫੀ ਕੁਛ ਬਦਲ ਗਿਆ। ਇਮੀਗ੍ਰੇਸ਼ਨ ਦਾ ਜਿਹੜਾ ਕ੍ਰੈਕਡਾਊਨ ਆ ਉਸ ਦੇ ਵਿੱਚ ਕੋਈ ਢਿੱਲ ਆਉਂਦੀ ਨਜ਼ਰ ਨਹੀਂ ਆ ਰਹੀ ਹੈਗੀ। ਜਿਹੜੀ ਪਹਿਲੀ ਗੱਲ ਅੱਜ ਦੀ ਆਪਾਂ ਜਿਹੜੀ ਕਰਨੀ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਡਿਪਾਰਟਮੈਂਟ ਆਫ ਜਸਟਿਸ, ਉਹਨਾਂ ਨੇ ਅਨਾਊਂਸ ਕੀਤਾ ਇੱਕ ਨਵਾਂ ਰੂਲ, ਜਿਸ ਦੇ ਨਾਲ ਉਹਨਾਂ ਏਲੀਅਨਸ ਦੇ ਕਹਿੰਦੇ ਵੀ ਅਸਾਈਲਮ ਦੇ ਨੂੰ ਰੋਕ ਜਿਹੜੀ ਉਹ ਲਾਉਣੀ ਆ, ਜਿਨ੍ਹਾਂ ਤੋਂ ਇਹਨਾਂ ਨੂੰ ਖਤਰਾ ਹੈ ਜਾਂ ਜਿਨ੍ਹਾਂ ਨੂੰ ਇਹ ਲੱਗਦਾ ਆ ਵੀ ਇਹ ਸਿਕਿਉਰਿਟੀ ਥ੍ਰੈਟ ਨੇ ਜਾਂ ਪਬਲਿਕ ਹੈਲਥ ਰਿਸਕ ਜਿਹੜਾ ਲੋਕ ਅਮਰੀਕਾ ਦੇ ਲਈ ਬਣ ਸਕਦੇ ਆ। ਸੋ ਉਹਨਾਂ ਦੇ ਅਸਾਈਲਮ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਬਾਰ ਲਾਉਣ ਦਾ ਜਿਹੜਾ ਰੂਲ ਲਿਆਂਦਾ ਆ। ਸੋ ਥੋੜ੍ਹਾ ਜਿਹਾ ਸਾਨੂੰ ਐਕਸਪਲੇਨ ਕਰਿਓ, ਇਹ DHS ਦਾ, DOJ ਦਾ ਕਿਹੜਾ ਰੂਲ ਆ ਜਿਹਦੇ ਨਾਲ ਇਹ ਅਸਾਈਲਮ ਦੇ ਉੱਤੇ ਰੋਕ ਜਿਹੜੀ ਕੁਛ ਇਹਨਾਂ ਲੋਕਾਂ ਦੇ ਲਈ ਆ, ਤੇ ਕਿਹੜੇ ਲੋਕ ਇਸ ਦੇ ਅੰਡਰ ਜਿਹੜੇ ਉਹ ਆਉਣਗੇ। ਜੀ ਬਿਲਕੁਲ। ਸੋ ਪਹਿਲਾਂ ਤਾਂ ਦੇਖੋ, ਉਹਨਾਂ ਨੇ ਦਸੰਬਰ 29 ਨੂੰ ਇਹ ਜਿਹੜਾ ਕੀਤਾ ਪਾਸ, ਤੇ ਦਸੰਬਰ 31 ਨੂੰ ਇਹ ਇਫੈਕਟਿਵ ਵੀ ਹੋ ਗਿਆ। ਤੇ ਲੱਗਦਾ ਕਈ ਵਾਰੀ ਬੰਦਿਆਂ ਨੂੰ ਕਿ ਪਤਾ ਨਹੀਂ ਨਵਾਂ ਸਾਲ ਆ ਗਿਆ, ਕ੍ਰਿਸਮਸ ਚੜਿਆ ਜਾਂ ਨਿਊ ਈਅਰ ਆਇਆ, ਕਿ ਇਹਨਾਂ ਨੇ ਰੁਕ ਜਾਣਾ। ਇਹ ਤਾਂ ਮਤਲਬ ਡਬਲ ਕਰਤਾ ਇਹਨਾਂ ਨੇ ਕੰਮ ਜਿਹੜਾ ਸੀਗਾ ਹੌਲੀਡੇ ਦੇ ਵਿੱਚ ਵੀ, ਛੁੱਟੀ 'ਚ ਵੀ ਫੱਟੇ ਚੱਕੇ। ਹਾਂਜੀ। ਤੇ ਪਹਿਲਾਂ ਤਾਂ ਇਹ ਆ ਕਿ ਦੇਖੋ, 1 ਸਾਲ ਆਪਾਂ ਕੱਟ ਲਿਆ, ਠੀਕ ਆ, ਜੋ ਵੀ ਆ ਵਕਤ ਨੇ ਨਹੀਂ ਰੁਕਣਾ। ਤੇ ਦੂਜੀ ਗੱਲ ਏਦਾਂ ਕਿ ਮਾੜੇ ਹਾਲਾਤ ਆ ਭਾਵੇਂ ਚੰਗੇ ਹਾਲਾਤ ਆ, ਇੱਕ ਕਦਮ ਦੇ ਮੂਹਰੇ ਦੂਜਾ ਕਦਮ ਜਿਹੜਾ ਸਾਨੂੰ ਰੱਖਣਾ ਹੀ ਪੈਂਦਾ। ਮਤਲਬ ਜ਼ਿੰਦਗੀ ਏਦਾਂ ਹੀ ਜਿਹੜੀ ਚੱਲਦੀ ਆ, ਠੀਕ ਆ। ਤੇ ਨਵਾਂ ਸਾਲ ਆ, ਪਰ ਹੁਣ ਮੈਂ ਕਿਹਾ ਜਿਹੜੀਆਂ ਖਬਰਾਂ ਉਹ ਕਰਨੀਆਂ ਪੈਣੀਆਂ, ਤੇ ਖਬਰਾਂ ਦਾ ਕਰਨ ਦਾ ਮਕਸਦ ਹਮੇਸ਼ਾ ਇਹੀ ਸੀਗਾ ਕਿ ਤੁਸੀਂ ਅਵੇਅਰ ਰਹੋ, ਠੀਕ ਆ। ਸੋ ਨਹੀਂ ਕਿ ਨਵੇਂ ਸਾਲ ਆ ਗਿਆ ਮੈਨੂੰ ਹੌਸਲਾ ਨਹੀਂ ਦਿੱਤਾ, ਉਹ ਰਹਿ ਗਈਆਂ ਪੁਰਾਣੀਆਂ ਗੱਲਾਂ। ਹੌਸਲੇ ਵਾਲਾ ਕੰਮ ਬੜਾ ਪਿੱਛੇ ਰਹਿ ਗਿਆ। ਇਹ ਹੁਣ ਜਿਹੜਾ ਏਦਾਂ ਹੈਗਾ ਕਿ ਇਨਫੋਰਮੇਸ਼ਨ ਜਿਹੜੀ ਸੀਗੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਤਾਂ ਕਿ ਤੁਹਾਨੂੰ ਥੋੜਾ ਜਿਹਾ ਲੇ ਆਫ ਲੈਂਡ ਜਿਹੜਾ ਪਤਾ ਲੱਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸੀਗੀ ਸਰਕਾਰ ਕਿੱਧਰ ਨੂੰ ਜਿਹੜੀ ਜਾ ਸਕਦੀ ਆ। ਜ਼ਿਆਦਾਤਰ ਜਿਹੜੀਆਂ ਸੀਗੀਆਂ ਪ੍ਰੈਡਿਕਸ਼ਨ ਆਪਣੀਆਂ ਇਹੀ ਸੀਗੀਆਂ ਕਿ ਇੱਧਰਲੇ ਪਾਸੇ ਨੂੰ ਜਿਹੜਾ ਜਾਣਾ,
ਤੇ ਉਸੇ ਬਾਰੇ ਫਿਰ ਜਿਹੜੀ ਗੱਲ ਕਰਾਂਗੇ। ਤੇ ਇਹਨਾਂ ਨੇ ਹੁਣ ਜਿਹੜਾ ਸੀਗਾ ਦਸੰਬਰ 29 ਨੂੰ ਜਿਹੜਾ ਸੀਗਾ ਫੈਡਰਲ ਰਜਿਸਟਰ ਦੇ ਵਿੱਚ ਨੋਟਿਸ ਜਿਹੜਾ ਸੀਗਾ ਉਹ ਅਨਾਉਂਸਮੈਂਟ ਇਹਨਾਂ ਨੇ ਕੀਤੀ ਆ ਠੀਕ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਪਬਲਿਕ ਹੈਲਥ ਐਮਰਜੈਂਸੀ ਗਰਾਊਂਡ ਤੇ ਜਾਂ ਸਿਕਿਉਰਿਟੀ ਦੇ ਬੇਸ ਤੇ ਜੇ ਕੋਈ ਖਤਰਾ ਅਮਰੀਕਾ ਨੂੰ ਹੋ ਸਕਦਾ ਉਹਦੇ ਬੇਸ ਤੇ ਆਪਾਂ ਜਿਹੜੇ ਸੀਗੇ ਉਹਨਾਂ ਨੂੰ ਸਾਰੇ ਜਿਹੜੇ ਇਮੀਗ੍ਰੇਸ਼ਨ ਬੈਨੀਫਿਟ ਜਿਹੜੇ ਹੈਗੇ ਆਪਾਂ ਰਿਫਿਊਜ਼ ਕਰ ਸਕਦੇ ਹਾਂ। ਇਹ ਗੱਲ ਸੁਣਨ ਨੂੰ ਤਾਂ ਚਲੋ ਨਾਰਮਲ ਲੱਗਦੀ, ਬੰਦੇ ਨੇ ਕਹਿਣਾ ਕੀ ਕੰਸਰਨ ਹੈਗਾ, ਸਿਕਿਉਰਿਟੀ ਦੇ ਕਰਕੇ ਕਰਨਾ ਵੀ ਚਾਹੀਦਾ ਜਾਂ ਹੈਲਥ ਕਰਕੇ ਕਰਨਾ ਵੀ ਚਾਹੀਦਾ। ਤੇ ਇਹਦੀ ਆਪਾਂ ਡਿਟੇਲ ਦੇ ਵਿੱਚ ਥੋੜਾ ਜਿਹਾ ਜਾਵਾਂਗੇ। ਸੋ ਇਹ ਜਿਹੜਾ ਰੂਲ ਐਕਚੁਅਲੀ ਸੀਗਾ ਇਹ ਸਿਕਿਉਰਿਟੀ ਬਾਰ ਜਿਹੜੀ ਸੀਗੀ ਜਾਂ ਪ੍ਰੋਸੈਸਿੰਗ ਫਾਈਨਲ ਰੂਲ ਜਿਹੜਾ ਸੀਗਾ ਇਹ ਦਸੰਬਰ 2020 ਚ ਲੈ ਕੇ ਆਉਣ ਦੀ ਜਿਹੜੀ ਕੋਸ਼ਿਸ਼ ਸਰਕਾਰ ਜਿਹੜੀ ਕਰ ਰਹੀ ਸੀਗੀ, ਪਰ ਉਦੋਂ ਜਿਹੜੀ ਸਰਕਾਰ ਆ ਗਈ, ਬਾਈਡਨ ਵਗੈਰਾ ਹੁਣੀ ਆ ਗਏ ਤਾਂ ਹੋਰ ਵੀ ਕਈ ਮਸਲੇ ਜਿਹੜੇ ਸੀਗੇ ਉਹ ਪਾਰਲੀਮੈਂਟ ਵਾਲੇ ਜਿਹੜੇ ਸੀਗੇ ਉਹ ਇੰਪੀਚਮੈਂਟ ਵਾਲੇ ਮਸਲੇ ਕਈ ਜਿਹੜੇ ਤੁਰ ਪਏ ਸੀਗੇ ਤੇ ਗੱਲ ਜਿਹੜੀ ਇੱਧਰ ਨੂੰ ਜਾ ਨਹੀਂ ਸਕੀ ਵਾਪਸ। ਫਿਰ ਇਹ ਉਹੀ ਜਿਹੜੀ ਲਾਅ ਸੀਗਾ ਉਹਨੂੰ ਲੈ ਕੇ ਆ ਰਹੇ ਆ, ਉਹਨੂੰ ਐਕਚੁਅਲੀ ਇਹਨਾਂ ਨੇ ਚੇਂਜ ਕਰਤਾ ਤੇ ਹੋਰ ਥੋੜ੍ਹੀਆਂ ਜਿਹੀਆਂ ਜ਼ਿਆਦਾ ਉਹਦੇ ਵਿੱਚ ਪ੍ਰੋਵੀਜ਼ਨ ਜਿਹੜੀਆਂ ਪਾਤੀਆਂ। ਇਹ ਕਹਿੰਦੇ ਆ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਡਿਪਾਰਟਮੈਂਟ ਆਫ ਜਸਟਿਸ ਹੈਗਾ, ਉਹਦੇ ਕੋਲ ਪਾਵਰ ਹੋਣੀ ਚਾਹੀਦੀ ਹੈ ਹੈਲਥ ਰਿਸਕ ਦੇ ਕਰਕੇ ਤੇ ਸਿਕਿਉਰਿਟੀ ਰਿਸਕ ਕਰਕੇ ਅਸਾਲਮ ਵਿਦ ਹੋਲਡਿੰਗ ਭਾਵੇਂ ਕੋਈ ਵੀ ਰਿਲੀਫ ਜਿਹੜਾ ਹੈਗਾ ਉਹ ਪਬਲਿਕ ਹੈਲਥ ਐਮਰਜੈਂਸੀ ਦੇ ਤਹਿਤ ਉਹਨੂੰ ਉਹ ਰੋਕ ਸਕਣ। ਇਹ ਜਿਹੜਾ ਰੂਲ ਆ ਦਸੰਬਰ 31 2025 ਨੂੰ ਇਫੈਕਟਿਵ ਹੋ ਗਿਆ। ਦਸੰਬਰ 2 ਨੂੰ ਜਿਹੜਾ ਸੀਗਾ USCIS ਨੇ ਇੱਕ ਹੋਲਡ ਲਗਾਇਆ ਸੀਗਾ ਅਸਾਲਮ ਐਪਲੀਕੇਸ਼ਨਾਂ ਦੇ ਉੱਤੇ। ਇਹ ਆਪਾਂ ਅਨਾਉਂਸਮੈਂਟ ਕੀਤੀ ਸੀਗੀ। ਉਹ ਕਹਿੰਦੇ ਸਿਰਫ ਇਹ ਨਹੀਂ ਕਿ ਉਹ ਜਿਹੜੇ 19 ਕੰਟਰੀ ਆਉਂਦੇ ਆ, ਉਹ ਕਹਿੰਦੇ ਸਾਰੇ ਹੀ ਕੰਟਰੀ ਇੰਕਲੂਡਿੰਗ ਇਹਦੇ ਵਿੱਚ ਇੰਡੀਆ ਵੀ ਜਿਹੜਾ ਆ ਜਾਂਦਾ ਕਿ ਸਾਰਿਆਂ ਦੇ ਜਿਹੜੇ ਅਸਾਲਮ ਐਪਲੀਕੇਸ਼ਨ ਤੇ ਹੋਲਡ ਉਹਨਾਂ ਨੇ ਲਾਇਆ, ਇਰਰਿਸਪੈਕਟਿਵ ਬੰਦਾ ਕਿਹੜੀ ਕੰਟਰੀ ਚੋਂ ਜਿਹੜਾ ਆਉਂਦਾ। ਤੇ ਕਿ ਇੱਕ ਐਡੀਸ਼ਨਲ ਸਟੈਪ ਹੈਗਾ ਆਪਾਂ ਜਿਹੜੀਆਂ ਟਰੰਪ ਸਰਕਾਰ ਦੀਆਂ ਜਿਹੜੀਆਂ ਪ੍ਰਾਇੋਰਟੀਜ਼ ਹੈਗੀਆਂ ਉਹਨੂੰ ਆਪਾਂ ਸਪੋਰਟ ਕਰਨ ਵਾਸਤੇ। ਤੇ ਸਾਰੇ ਇਹਨਾਂ ਨੇ 589 ਜਿਹੜੇ ਅਸਾਲਮ ਦੇ ਫਾਰਮ ਆਉਣਾ ਤੇ ਹੋਲਡ ਲਾਤਾ ਸੀਗਾ। ਸਾਰੇ ਜਿਹੜੇ ਪਬਲਿਕ ਬੈਨੀਫਿਟ ਰਿਕੁਐਸਟ ਜਿਹੜੀਆਂ ਹੈਗੀਆਂ ਜਾਂ ਕੋਈ ਵੀ ਇਮੀਗ੍ਰੇਸ਼ਨ ਬੈਨੀਫਿਟ ਰਿਕੁਐਸਟ ਜਿਹੜੀਆਂ ਹੈਗੀਆਂ, ਭਾਵੇਂ ਵਰਕ ਪਰਮਿਟ ਹੋ ਗਿਆ, ਗ੍ਰੀਨ ਕਾਰਡ ਹੋ ਗਿਆ, ਪੈਰੋਲ ਹੋ ਗਿਆ, ਮੈਰਿਜ ਬੇਸ ਹੋ ਗਏ, ਇੰਪਲੋਇਮੈਂਟ ਬੇਸ ਹੋ ਗਏ, ਜਿਹੜੇ 19 ਕੰਟਰੀਆਂ 'ਚ ਜਿਹੜੇ ਲੋਕ ਜਿਹੜੇ ਆਉਂਦੇ ਆ ਉਹਨਾਂ ਦੇ ਸਾਰੇ ਬੈਨੀਫਿਟ ਦੇ ਉੱਤੇ ਹੀ ਇਹਨਾਂ ਨੇ ਹੋਲਡ ਲਾ ਦਿੱਤੀ, ਇਨਕਲੂਡਿੰਗ ਵਰਕ ਪਰਮਿਟ ਵਗੈਰਾ। ਉਹਨਾਂ ਨੂੰ ਪੂਰੀ ਰੋਕ ਟੋਕ, ਜਿਹੜੇ 19 ਕੰਟਰੀਜ਼ ਹੈਗੀਆਂ ਉਹਨਾਂ ਤੇ ਪੂਰੀ ਰੋਕ ਟੋਕ ਕਰਤੀ ਹੈ। ਜਿਹੜਾ ਇੰਡੀਆ ਜਾਂ ਦੂਜੇ ਜਿਹੜੇ ਕੰਟਰੀਜ਼ ਉਹਨਾਂ ਤੇ ਜਿਹੜੇ ਅਸਾਲਮ ਦੇ ਜਿਹੜੇ ਪ੍ਰੋਸੈਸ ਤੇ ਜਿਹੜੀ ਇਹਨਾਂ ਨੇ ਕਿਹਾ ਕਿ ਰਿਵਿਊ ਕਰਨਾ। ਇਹ ਆਪਾਂ ਗੱਲ ਕਰ ਰਹੇ ਹਾਂ USCIS ਵਾਲਿਆਂ ਦੀ। ਫਿਰ ਇਹ ਕਹਿ ਰਹੇ ਕਿ ਜਿਹੜੇ 19 ਕੰਟਰੀ ਸੀਗੇ ਉਹਨਾਂ ਦੇ ਆਪਾਂ ਜਿਹੜੇ ਕੇਸ ਅਪਰੂਵ ਵੀ ਹੋਏ ਉਹਨਾਂ ਨੂੰ ਰਿਵਿਊ ਕਰਨਾ ਦੁਬਾਰਾ ਤੋਂ, ਤੇ ਜੇ ਸਾਨੂੰ ਲੱਗਿਆ ਕਿ ਹੋਰ ਇੰਟਰਵਿਊ ਦੀ ਲੋੜ ਆਪਾਂ ਉਹਨਾਂ ਨੂੰ ਇੰਟਰਵਿਊ ਵੀ ਕਰਨਾ। ਇੰਟਰਵਿਊ ਤੋਂ ਬਾਅਦ ਜੇ ਸਾਨੂੰ ਦੁਬਾਰਾ ਇੰਟਰਵਿਊ ਦੀ ਲੋੜ ਆ ਉਹਨੂੰ ਵੀ ਆਪਾਂ ਕਰਨਾ। ਸੋ ਉਹਨਾਂ ਨੇ ਟਰਮੀਨੋਲੋਜੀ ਜਿਹੜੀ ਆ ਉਹ ਕਹਿ ਰਿਹਾ ਕਿ ਰੀ ਰਿਵਿਊ ਕਰਨੇ ਪ੍ਰੋਸੈਸ ਜਿਹੜੇ ਕੇਸ ਅਪਰੂਵ ਹੋਏ ਆ, ਤੋਂ ਬਾਅਦ ਉਹਨਾਂ ਨੂੰ ਇੰਟਰਵਿਊ ਕਰਨਾ, ਇੰਟਰਵਿਊ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਰੀ ਇੰਟਰਵਿਊ ਕਰਨਾ। ਮਤਲਬ ਇਹਨਾਂ ਨੇ ਉਹਨਾਂ ਨੂੰ ਜਿਹੜਾ ਸੀਗਾ ਹੋਰ ਜਿਹੜੀਆਂ ਆਪਸ਼ਨਸ ਦਿੱਤੀਆਂ। ਕਈ ਵਾਰੀ ਲੋਕੀ ਪੁੱਛਦੇ ਹੁੰਦੇ ਆ ਕਿ ਕੀ ਇਹਨਾਂ ਨੇ ਪੁੱਛਣਾ ਗ੍ਰੀਨ ਕਾਰਡ ਦੇ ਕੇਸਾਂ ਦੇ ਵਿੱਚ। ਉਦੋਂ ਜਿਹੜਾ ਜਵਾਬ ਸੀਗਾ ਉਹ ਸੀਗਾ ਕਿ ਮੇਬੀ ਕੇਸ ਦੇ ਰਿਲੇਟਡ ਪੁੱਛੂਗੇ, ਪਰ ਉਸ ਤੋਂ ਇਲਾਵਾ ਜਿਹੜਾ ਸੀਗਾ ਬਿਯੋਂਡ ਜਾ ਕੇ ਜਿਹੜਾ ਇਹਨੂੰ ਲੱਗਦਾ ਪਬਲਿਕ ਸੇਫਟੀ ਦਾ ਕੰਸਰਨ ਜਿਹੜਾ ਹੋ ਗਿਆ। ਉਹਦੇ ਵਿੱਚ ਛੋਟੀ ਤੋਂ ਛੋਟੀ ਚੀਜ਼ DUIs ਹੋ ਗਈਆਂ, ਠੀਕ ਆ, ਤੁਹਾਡੇ ਕੋਈ ਵੈਪਨ ਦੇ ਚਾਰਜ ਆ, ਤੁਹਾਡੀ ਕੰਟਰੀ ਦੇ ਵਿੱਚ ਕੋਈ ਜਿਹੜਾ ਸੀਗਾ PO ਕਰਾਰ ਕਿਸੇ ਨੂੰ ਦਿੱਤਾ ਗਿਆ, ਕੋਈ ਉੱਥੇ ਅਰੈਸਟ ਰਿਕਾਰਡ ਹੈਗਾ, ਉਹ ਹਰੇਕ ਚੀਜ਼ ਜਿਹੜੀ ਉਹਦੇ ਵਿੱਚ ਹੁਣ ਜਿਹੜੀ ਡਿਸਕਸ ਹੋਣੀ ਹੈ। ਇਹਦਾ ਇੱਕ ਰੀਜ਼ਨ ਸੀਗਾ ਕਿ ਕਾਫੀ ਕੰਟਰੀਆਂ ਤੋਂ ਇਨਕਲੂਡਿੰਗ ਇੰਡੀਆ ਦੀ ਤੁਸੀਂ ਜੇ ਐਗਜ਼ਾਮਪਲ ਲੈ ਲਓ ਤਾਂ ਕਾਫੀ ਸਾਰੇ ਜਿਹੜੇ ਲੋਕ ਸੀਗੇ ਕ੍ਰਿਮੀਨਲ ਰਿਕਾਰਡ ਵਾਲੇ ਵੀ ਜਿਹੜੇ ਸੀਗੇ, ਫਰੋਤੀਆਂ ਨਾਲ ਗੈਂਗਾਂ ਗੂੰਗਾਂ ਨਾਲ ਜਿਹੜੇ ਸੰਬੰਧ ਰੱਖਦੇ ਸੀ, ਉਹ ਵੀ ਜਿਹੜੇ ਉਰੇ ਜਿਹੜੇ ਆਏ ਆ। ਉਹ ਜਿਹੜੇ ਸੀਗੇ ਇਹ ਰੂਲ ਬਹੁਤ ਜ਼ਿਆਦਾ ਇਹ ਇਹਨਾਂ ਨੇ ਟਾਈਟ ਜਿਹੜੇ ਕਰਤੇ ਆ। ਤੇ ਉਹਦੇ ਵਿੱਚ ਟਾਈਟ ਇਹਨਾਂ ਨੇ ਏਦਾਂ ਕੀਤਾ ਕਿ ਉਹਦੇ ਵਿੱਚ ਇਹਨਾਂ ਨੂੰ ਜ਼ਿਆਦਾ ਕੋਈ ਐਵੀਡੈਂਸ ਦੀ ਲੋੜ ਨਹੀਂ ਹੈਗੀ ਕਿ ਬੰਦੇ ਨੇ ਐਕਚੁਅਲ 'ਚ ਏਦਾਂ ਕੀਤਾ ਕਿ ਨਹੀਂ ਕੀਤਾ। ਇੱਕ ਸੀਰੀਅਸ ਨਾਨ ਪੋਲੀਟੀਕਲ ਕ੍ਰਾਈਮ ਦੀ ਐਕਿਊਜ਼ੇਸ਼ਨ ਕਿ ਮਤਲਬ ਉੱਥੇ ਦੀ ਸਰਕਾਰ ਕਹਿ ਰਹੀ ਆ, ਜਾਂ ਕਈ ਵਾਰੀ ਪੂਰੇ ਵੀ ਮੈਂ ਜਨਤਾ ਨੂੰ ਜਿਹੜਾ ਕਹਿੰਦਾ ਹੁੰਦਾ ਕਿ ਆਨਲਾਈਨ ਕਈ ਵਾਰੀ ਧਮਕੀਆਂ ਸ਼ਮਕੀਆਂ ਜਿਹੀਆਂ ਪਾ ਦਿੰਦੇ ਆ ਕਮੈਂਟਾਂ ਦੇ ਵਿੱਚ, ਉਹ ਹਾਸੇ ਖੇਡ ਵਾਲੀਆਂ ਤਾਂ ਚੀਜ਼ਾਂ ਹੋ ਗਈਆਂ। ਬਟ ਇਹ ਹੈ ਕਿ ਐਜ਼ ਸਿੰਪਲ ਐਜ਼ ਦੈਟ ਕਿ US ਸਿਟੀਜ਼ਨ ਪ੍ਰਿੰਟ ਕਰਕੇ ਦੇ ਦੇਵੇ ਬਸ ਉਹਨਾਂ ਨੂੰ, ਆਹ ਬੰਦੇ ਨੇ ਆਹ ਸੋਸ਼ਲ ਮੀਡੀਆ ਹੈਂਡਲ ਤੋਂ ਆ ਇਦਾਂ ਕਿਹਾ ਹੈਗਾ, ਦੈਟ ਵਿਲ ਬੀ ਇਨਫ ਕਿ ਇਹ ਪਬਲਿਕ ਸੇਫਟੀ ਨੂੰ ਬੰਦਾ ਥ੍ਰੈਟਨ ਜਿਹੜਾ ਕਰਦਾ। ਉਹਦੇ ਵਿੱਚ 5 ਸਾਲ ਦਾ ਜਿਹੜਾ ਸੀਗਾ ਤਕਰੀਬਨ ਇਹ ਸਾਰਿਆਂ ਦਾ ਜਿਹੜਾ ਆਨਲਾਈਨ ਐਕਟੀਵਿਟੀ ਉਹਨੂੰ ਮੋਨੀਟਰ ਜਿਹੜੀ ਕਰ ਰਹੇ ਆ। ਹੁਣ ਤੋਂ ਪਿਛਲੇ 5 ਸਾਲ ਜਾਂ ਕਦੋਂ ਤੋਂ 5 ਸਾਲ? ਜਦੋਂ ਵੀ ਇਹ ਐਡਜੂਡੀਕੇਟ ਕਰਦੇ ਆ ਕੋਈ ਵੀ ਚੀਜ਼ ਜਾਂਦੀ ਆ ਉਤੋਂ ਇਹ ਖੁਦ ਹੀ ਕਹਿ ਰਹੇ ਕਿ ਆਪਣੀ ਆਈਡੀ ਪਿਛਲੇ 5 ਸਾਲ। ਹੁਣ ਉਹਦੇ ਵਿੱਚ ਏਦਾਂ ਨਹੀਂ ਹੈਗਾ ਕਿ ਬੰਦਾ ਕਹੇ ਕਿ ਮੈਂ ਨਕਲੀ ਆਈਡੀ ਬਣਾ ਕੇ ਆਨਲਾਈਨ ਐਕਟੀਵਿਟੀ ਕਰ ਲਈ, ਕਿਉਂਕਿ ਯਾਰ ਬੜੀ ਸਿੰਪਲ ਜੀ ਗੱਲ ਹੈਗੀ IP ਐਡਰੈਸ। ਉਹ ਮਤਲਬ ਚਲੋ ਛੱਡੋ, ਆਪਾਂ ਟੈਕਨੋਲੋਜੀ ਕੀ ਡਿਸਕਸ ਕਰਨੀ ਆ,
ਉਹ ਤੁਸੀਂ ਰਹਿਣ ਦਿਓ ਗੱਲਾਂ ਕਿ ਤੁਹਾਨੂੰ ਜੇ ਲੱਗੂਗਾ ਕਿ ਨਕਲੀ ਆਈਡੀ ਕਰਤੀ, ਇਹਦਾ ਨਾਂ ਨਹੀਂ ਆਉਣਾ, ਮੇਰੇ ਨਾਲ ਲਿੰਕ ਨਹੀਂ ਹੋਣੀ ਹੈ, ਇਦਾਂ ਦਾ ਕੁਝ ਨਹੀਂ ਹੁੰਦਾ। ਉਹ ਸਭ ਉਹ ਮਤਲਬ ਕਿ ਜਦੋਂ ਉਹਨਾਂ ਨੇ ਪੁੱਛਿਆ ਨਾ ਕਿ ਤੇਰੀ ਸੋਸ਼ਲ ਮੀਡੀਆ ਦੀ ਆਈਡੀ ਕੀ ਆ, ਉਹ ਜੇ ਤੁਸੀਂ ਨਕਲੀ ਆਈਡੀ ਲੁਕੋਈ ਤੇ ਉਹਨਾਂ ਨੇ ਕੱਢ ਕੇ ਸਾਹਮਣੇ ਰੱਖਤੀ, ਉਹਦੇ ਵਿੱਚ ਹੀ ਜਿਹੜਾ ਇਟਸੈਲਫ ਇੱਕ ਜਿਹੜਾ ਪੰਗਾ ਹੈਗਾ। ਹੁਣੇ ਰੀਸੈਂਟਲੀ, ਸੌਰੀ ਮੈਂ ਤੁਹਾਨੂੰ ਵਿੱਚ ਇੰਟਰਰਪਟ ਕਰ ਰਿਹਾ, H1 ਦੀਆਂ ਇੰਟਰਵਿਊਜ਼ ਦੇ ਉੱਤੇ ਜਿਹੜੇ ਲੋਕ ਇੰਡੀਆ 'ਚ ਗਏ ਸੀ, ਉਹਨਾਂ ਨੇ ਰੈਡਿਟ ਦੇ ਉੱਤੇ ਪੋਸਟ ਕੀਤੀ ਸੀ, ਜਿੰਨੇ ਕੋਈ ਆਈਡੀ ਨਹੀਂ ਸੀ ਸ਼ੇਅਰ ਕੀਤੀ, ਉਹ ਸਿੱਧੇ ਰਿਜੈਕਸ਼ਨ ਮਿਲੀ ਆ ਉਹਨਾਂ ਨੂੰ। ਹਾਂਜੀ, ਕਿਉਂਕਿ ਉਹ ਕਹਿੰਦੇ ਕਿ ਆਪਾਂ ਤੁਹਾਡੇ ਅਗੇਂਸਟ ਲਵਾਂਗੇ ਜੇ ਤੁਸੀਂ ਨਹੀਂ ਕੀਤਾ। ਹਾਂਜੀ, ਉਹ ਇੱਕ ਸੋ ਖਬਰਾਂ ਦੇ ਨਾਲ ਨਾਲ ਜਿਹੜਾ ਸੀਗਾ ਥੋੜਾ ਜਿਹਾ ਗਿਆਨ ਵੀ ਤੁਹਾਨੂੰ ਪਤਾ ਆਪਾਂ ਦਿੰਦੇ ਰਹਿੰਦੇ ਛੋਟੇ ਵੀਰਾਂ ਨੂੰ ਆਪਣੇ ਸਾਰੇ। ਸੋ ਜਿਹੜੀ ਚੀਜ਼ ਸੀਗੀ, ਇਹਨੂੰ ਸੀਰੀਅਸਲੀ ਥੋੜਾ ਜਿਹਾ ਲਓ, ਠੀਕ ਆ। ਅਗਲੇ ਸਿਰਫ ਜਿਹੜਾ ਇੱਕ ਬਹਾਨਾ ਜਿਹੜਾ ਲੱਭ ਰਹੇ ਆ, ਸਿਰਫ ਇੱਕ ਬਹਾਨਾ ਲੱਭ ਰਹੇ ਆ, ਠੀਕ ਆ। ਤੇ ਹੁਣ ਵਾਪਸ ਜਿਹੜਾ ਆਪਾਂ ਨਿਊਜ਼ ਵੱਲ ਜੇ ਵਧੀਏ, ਇਹ ਫਿਰ ਜਿਹੜਾ ਮੈਮੋਰੈਂਡਮ ਸੀਗਾ, ਉਹ ਕਹਿੰਦੇ ਆ ਕਿ ਰਿਵਿਊ ਪ੍ਰੋਸੈਸ ਜਿਹੜਾ ਆਪਾਂ ਕਰਨਾ, ਕੇਸ ਬਾਏ ਕੇਸਿਸ ਕਰਨਾ, ਇੰਡੀਵਿਜੂਅਲਾਈਜ਼ ਜਿਹੜਾ ਰਿਵਿਊ ਹੋਣਾ ਚਾਹੀਦਾ। ਜਦੋਂ ਤੱਕ ਉਹ ਕਹਿੰਦੇ ਆਪਾਂ ਹੋਲਡ ਇਹ ਤਾਂ ਕਰਕੇ ਲਗਾਇਆ ਕਿਉਂਕਿ USCIS ਨੂੰ ਟਾਈਮ ਚਾਹੀਦਾ, ਕੇਸਿਸ ਲਈ ਟਾਈਮ ਚਾਹੀਦਾ। ਉਹਨਾਂ ਨੇ ਉਹ ਕਹਿੰਦੇ ਕਿ ਨਵੀਆਂ ਪਾਲਿਸੀਆਂ ਬਣਾਓ, ਨਵੇਂ ਪ੍ਰੋਸੀਜਰ ਬਣਾਓ, ਨਵੀਂ ਆਪਰੇਸ਼ਨਲ ਗਾਈਡੈਂਸ ਕਰੋ। ਮਤਲਬ ਕਿ ਆਪਣਾ ਸਿਸਟਮ ਜਿਹੜਾ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਆਪਣਾ ਜਿਹੜਾ ਸਾਰਾ ਸਿਸਟਮ ਆ ਜਿਹੜਾ ਉਹ ਚੇਂਜ ਕਰੋ। ਇਮੀਗ੍ਰੇਸ਼ਨ ਕਹਿ ਰਹੀ ਹੈ ਕਿ ਸਾਨੂੰ ਸਿਸਟਮ ਚੇਂਜ ਕਰਨ ਦੇ ਵਿੱਚ ਟਾਈਮ ਲੱਗਣਾ, ਸਾਨੂੰ ਇਸ ਚੀਜ਼ ਦੇ ਵਿੱਚ ਹੋਰ ਡਿਟੇਲ ਦੇ ਵਿੱਚ ਜਾਣਾ ਪੈਣਾ। ਇਹਦੇ ਕਰਕੇ ਆਪਾਂ ਇਹ ਚੀਜ਼ ਤੇ ਐਡਜੂਡੀਕੇਟਿਵ ਹੋਲਡ ਜਿਹੜਾ ਲਾਤਾ ਪ੍ਰੋਸੀਜਰਲ ਰਿਕੁਆਇਰਮੈਂਟ ਦੇ ਉੱਤੇ। ਤਾਂ ਕਰਕੇ ਜਿਹੜਾ ਸੀਗਾ ਕਿ ਆਪਾਂ ਇਹਨੂੰ ਪ੍ਰਾਇੋਰਟਾਈਜ਼ ਜਿਹੜਾ ਕਰਨਾ ਹੈਗਾ, ਸੇਫਟੀ ਨੂੰ ਕਰਨਾ ਹੈਗਾ, ਤੇ ਤੁਹਾਡੇ ਕੇਸ ਜਿਹੜੇ ਹੋਲਡ ਤੇ ਰਹੂਗੇ। ਪਹਿਲਾਂ ਕੀ ਸੀਗਾ ਕਿ ਮੈਂਡੇਮਸ ਵਗੈਰਾ ਲੋਕੀ ਕਰਕੇ ਕਹਿੰਦੇ ਸੀਗੇ ਕਿ ਮੇਰਾ ਫੈਸਲਾ ਨਹੀਂ ਆਇਆ, ਮੈਨੂੰ ਤਰੀਕ ਦਿਓ, ਇਹ ਉਹ। ਆਪਣਾ ਕਾਫੀ ਕੇਸ ਆਪਾਂ ਮੈਂਡੇਮਸ ਰਾਹੀਂ ਜਿਹੜੇ ਕਢਾਏ ਹੋਏ ਆ। ਉਹਨਾਂ ਨੂੰ ਪਤਾ ਸੀਗਾ ਕਿ ਲੋਕੀ ਮੈਂਡੇਮਸ ਦਾ ਜਿਹੜਾ ਸੀਗਾ ਮੁਕੱਦਮਾ ਜਿਹੜਾ ਕਰ ਦਿੰਦੇ ਆ ਤਰੀਕ ਵਗੈਰਾ ਲੈਣ ਲਈ। ਉਹਨਾਂ ਨੇ ਉਹਨੂੰ ਸਿਕਿਉਰਿਟੀ ਦੇ ਨਾਲ ਮਿਕਸ ਕਰਤਾ ਕਿ ਜਦੋਂ ਇਹ ਜੱਜ ਦੇ ਕੋਲ ਜਾਊਗੇ ਤਾਂ ਆਪਾਂ ਕਹਾਂਗੇ ਕਿ ਨਹੀਂ, ਇਹ ਨੈਸ਼ਨਲ ਸਿਕਿਉਰਿਟੀ ਦੀ ਗੱਲ ਜਿਹੜੀ ਆ ਜਾਂਦੀ ਆ। ਤੇ ਹੋ ਸਕਦਾ ਕਿ ਕਈ ਸਾਰੇ ਜਿਹੜੇ ਜੱਜ ਆ ਉਹ ਫਿਰ ਕਹਿਣ ਕਿ ਨਹੀਂ, ਜਿੱਦਾਂ ਇਹਨਾਂ ਨੇ ਕੀਤਾ ਸਹੀ ਕੀਤਾ, ਕਿਉਂਕਿ ਇਹਦੇ ਵਿੱਚ ਇੱਕ ਰੀਜ਼ਨ ਜਿਹੜਾ ਬਣਦਾ। ਜਨਵਰੀ 2025 ਨੂੰ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਨੇ ਜਿਹੜੀ ਸੀਗੀ ਇੱਕ ਆਹੀ ਗਾਈਡਲਾਈਨ ਜਿਹੜੀ ਸੀਗੀ ਐਗਜ਼ੈਕਟਿਵ ਆਰਡਰ ਪਾਸ ਕੀਤਾ ਸੀਗਾ 161। ਇਹਦੇ ਵਿੱਚ ਉਹ ਬੇਸਿਕਲੀ ਕਹਿੰਦੇ ਸੀਗੇ ਕਿ ਸਾਰੇ ਲੋਕੀ ਜਿਹੜੇ US ਦੇ ਵਿੱਚ ਟੈਰਰਿਸਟ ਐਕਟ ਜਾਂ ਥ੍ਰੈਟ ਪੋਜ਼ ਕਰਦੇ ਆ ਜਾਂ ਹੇਟਫੁਲ ਆਈਡੀਓਲੋਜੀ ਦਿੰਦੇ ਆ ਇੰਟਰਨੈਟ ਵਗੈਰਾ ਤੇ, ਜਾਂ ਇਮੀਗ੍ਰੇਸ਼ਨ ਲਾਅ ਦੀ ਤੋੜ ਮਰੋੜ ਕਰਦੇ ਆ, ਉਹਨਾਂ ਨੂੰ ਆਪਾਂ ਜਿਹੜਾ ਸੀਗਾ ਵੈਟ ਕਰਨਾ ਹੈਗਾ। ਤੇ ਇਹ ਜਿਹੜੀ ਕਹਿੰਦੇ ਆ ਕਿ ਵੀਜ਼ਾ ਜਦੋਂ ਦਿੰਦੇ ਆ ਤੁਸੀਂ ਐਮਬੈਸੀਆਂ ਦੇ ਵਿੱਚ ਜਾਂ ਉਹਦੇ ਕੋਈ ਬੈਨੀਫਿਟ ਦਿੰਦੇ ਆ, ਉਦੋਂ ਇੱਕ ਵਾਰੀ ਫਿਰ ਤੁਸੀਂ ਇੱਕ ਵਿਜੀਲੈਂਸ ਜਿਹੜੀ ਰੱਖਣੀ ਆ। ਤੁਸੀਂ ਮੇਨਲੀ ਇਹ ਚੀਜ਼ ਦੇਖਣਾ ਕਿ US ਜਿਹੜੇ ਸਿਟੀਜ਼ਨ ਹੈਗੇ ਆ, US ਦੇ ਨੈਸ਼ਨਲ ਇੰਟਰਸਟ ਹੈਗੇ, ਉਹ ਕੰਪਰੋਮਾਈਜ਼ ਨਹੀਂ ਹੁੰਦੇ। ਇਹ ਫਿਰ ਕਹਿੰਦੇ ਆ ਕਿ ਜਿਹੜੀ ਬਾਈਡਨ ਦੀ ਸਰਕਾਰ ਆ ਉਹ ਸਕਰੀਨ ਸਹੀ ਤਰ੍ਹਾਂ ਕਰ ਨਹੀਂ ਰਹੀ ਸੀਗੀ, ਆਵਾਗਾਉਣੀ ਲੋਕਾਂ ਨੂੰ ਅੰਦਰ ਆਉਣ ਦੇ ਰਹੀ ਸੀ, ਜਿਹਦੇ ਕਰਕੇ ਕਿ ਕਾਫੀ ਪ੍ਰੋਬਲਮ ਆਈਆਂ। ਜਿਹੜਾ ਅਫਗਾਨ, ਉਹ ਕੇਸ ਇਹਨਾਂ ਨੇ ਹਾਈਲਾਈਟ ਕੀਤਾ, ਇੱਕ ਅਫਗਾਨ ਨੈਸ਼ਨਲ ਜਿਹੜਾ ਨਸੀਰ ਅਹਿਮਦ ਤਵਹੀਡੀ ਜਿਹੜਾ ਇਹਦਾ ਨਾਂ, ਜਿਹਨੇ ਆਪਣਾ ਟੈਰਰਿਸਟ ਅਟੈਕ ਪਲਾਨ ਕੀਤਾ ਸੀਗਾ ਇਲੈਕਸ਼ਨ ਡੇ 2024 ਦੇ ਵਿੱਚ। ਇਹਨੇ ਸੀਗਾ ਫੈਡਰਲ ਕੋਰਟ ਦੇ ਵਿੱਚ ਕਿ ਕਨਸਪੀਰੇਸੀ ਦੇ ਲਈ ਮਟੀਰੀਅਲ ਸਪੋਰਟ ਦਿੱਤੀ ਸੀਗੀ ਇਹਨੇ ਇਸਲਾਮਿਕ ਸਟੇਟ ਆਫ ਇਰਾਕ ਨੂੰ ਤੇ ISIS ਨੂੰ। ਤੇ ਫਿਰ ਜਿਹੜਾ ਇੱਕ ਹੋਰ ਅਫਗਾਨੀ ਨੈਸ਼ਨਲ, ਹੁਣ ਦੋਨੋਂ ਦੇਖ ਲਓ ਇੱਕੋ ਕੰਟਰੀ ਦੇ ਆ ਗਏ, ਰਹਿਮਾਨੁੱਲਾ ਜਿਹੜਾ ਲਖਨਵਾਲ ਜਿਹੜਾ ਸੀਗਾ, ਜਿਹਨੇ ਇਹ ਟੈਰਰਿਸਟ ਅਟੈਕ ਵਾਸ਼ਿੰਗਟਨ DC ਦੇ ਵਿੱਚ 2 ਨੈਸ਼ਨਲ ਗਾਰਡ ਦੇ ਜਿਹੜੇ ਬੰਦੇ ਸੀਗੇ ਉਹਨਾਂ ਤੇ ਹਮਲਾ ਕੀਤਾ ਸੀਗਾ। ਇੱਕ ਮਰ ਗਿਆ ਸੀਗਾ ਤੇ ਇੱਕ ਜਿਹੜਾ ਕ੍ਰਿਟੀਕਲੀ ਜਿਹੜਾ ਸੀਗਾ ਜ਼ਖਮੀ ਹੋ ਗਿਆ ਸੀ। ਹੁਣ 2 ਜਿਹੜੇ ਸੀਗੇ ਅਟੈਕ ਉਹ ਮੇਨ ਆ ਗਏ, ਟੈਰਰਿਸਟ ਅਟੈਕ ਜਿਹੜਾ ਹੈਗਾ। ਤੇ ਜੋ ਵੀ ਤੁਸੀਂ ਕਹਿ ਲਓ ਕਿ ਜੇਰਾ ਬੰਦੇ ਦਾ ਜਦੋਂ ਰੋਕੇ ਟੋਕੇ ਨਹੀਂ ਜਾਂਦਾ, ਵੱਧ ਜਾਂਦਾ। ਤੇ ਮਤਲਬ ਕੰਟਰੀ ਦੇ ਵਿੱਚ ਆ ਕੇ ਹੀ ਜਦੋਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋਣ ਲੱਗ ਪਈਆਂ, ਤੇ ਸਰਕਾਰ ਨੇ ਫਿਰ ਉਹੀ ਹੈ ਕਿ ਇਨਫ ਇਜ਼ ਇਨਫ ਵਾਲੀ ਗੱਲ ਹੋ ਗਈ ਕਿ ਇਹ ਤੋਂ ਜ਼ਿਆਦਾ ਉੱਤੇ ਤੱਕ ਹੁਣ ਨੈਸ਼ਨਲ ਗਾਰਡ ਵਾਲੇ ਤੇ ਗੋਲੀ ਜਿਹੜੀ ਚਲਾਤੀ। ਇਹਦੇ ਕਰਕੇ ਉਹ ਕਹਿੰਦੇ ਕਿ ਆਪਾਂ ਸਾਰਾ ਚੱਕਰ ਇਹਨਾਂ ਨੇ ਜਾਮ ਕਰਤਾ। ਇਹ ਕਹਿੰਦੇ ਕਿ ਸਾਰੇ ਹੁਣ ਜਿਹੜੇ ਰਿਵਿਊ ਕਰਨੇ ਆ, ਇਹਨਾਂ ਨੂੰ ਪਾਵਰ ਜਿਹੜੀ ਸੀਗੀ ਇਸ ਬੇਸ ਤੇ ਇਹ ਜਿਹੜੇ ਸੀਗੇ ਹੋਰ ਅਗਰੈਸਿਵਲੀ ਜਿਹੜੇ ਅੱਗੇ ਵੱਧ ਸਕਦੀ ਹੈ ਸਰਕਾਰ, ਕਿਉਂਕਿ ਸਿਕਿਉਰਿਟੀ ਦਾ ਮਸਲਾ ਹੁਣ ਜਿਹੜਾ ਆ ਗਿਆ। ਤੇ ਇਹਦੇ ਵਿੱਚ ਹੁਣ ਇਹ ਕਹਿੰਦੇ ਆ ਕਿ ਆਪਾਂ ਕਰਨਾ ਕੀ ਹੈਗਾ। ਪਹਿਲਾਂ ਉਹ ਕਹਿੰਦੇ ਆ ਕਿ ਜਿਹੜੇ ਵੀ ਏਲੀਅਨ ਲਿਸਟ ਹੋਏ ਹੈਗੇ, ਜਿਹੜੇ ਵੀ ਇਮੀਗ੍ਰੈਂਟ ਹੈਗੇ, ਉਹ ਟੈਰਰਿਸਟ ਸਕਰੀਨਿੰਗ ਡੇਟਾ ਸੈੱਟ ਦੇ ਵਿੱਚ ਲਿਸਟ ਹੋਏ ਹੈਗੇ ਆ। ਫਿਰ ਉਹਨੂੰ ਕਹਿੰਦੇ ਆ TSDS, ਟੈਰਰਿਸਟ ਸਕਰੀਨਿੰਗ ਡੇਟਾ ਸੈੱਟ। ਓਕੇ, TSDS। ਜਾਂ ਫਿਰ ਉਹ ਨੋਨ ਸਸਪੈਕਟਡ ਟੈਰਰਿਸਟ, KST, ਨੋਨ ਸਸਪੈਕਟਡ ਟੈਰਰਿਸਟ। ਠੀਕ ਹੈ, ਇਹ 2 ਇਹਨਾਂ ਦੇ ਡੇਟਾ ਹੈਗੇ ਆ। ਇਹਦੇ ਵਿੱਚ ਉਹਨਾਂ ਨੇ ਕਲਾਸੀਫਿਕੇਸ਼ਨਾਂ ਕੀਤੀਆਂ, Tier 1 ਆਰਗੇਨਾਈਜੇਸ਼ਨ, Tier 2 ਕਲਾਸੀਫਿਕੇਸ਼ਨ, Tier 3, Tier 4, ਇਦਾਂ 4 ਜਿਹੜੇ ਲੈਵਲ ਜਿਹੜੇ ਇਹਨਾਂ ਨੇ ਵੰਡੇ ਆ ਕਿ ਇਹਦੀ ਕਿੰਨੀ ਸੀਨੀਅਰਿਟੀ ਜਿਹੜੀ ਹੈਗੀ ਆ। ਕਈ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ, ਪੋਲੀਟੀਕਲ ਜਿਹੜੀਆਂ ਪਾਰਟੀਆਂ ਵੀ ਹੁੰਦੀਆਂ ਜਾਂ
ਆਰਗੇਨਾਈਜੇਸ਼ਨ ਜਿਹੜੀਆਂ ਕੰਮ ਕਰਦੀਆਂ ਹੁੰਦੀਆਂ ਫਰੋਮ ਟਾਈਮ ਟੂ ਟਾਈਮ ਇਹਨਾਂ ਨੇ ਕਈਆਂ ਨੂੰ ਜਿਹੜਾ ਸੀਗਾ ਟੀਅਰ 3 ਜਿੱਦਾਂ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਜਿਹੜੀਆਂ ਕੀਤੀਆਂ ਇੰਡੀਆ ਦੇ ਵਿੱਚ ਵੀ, ਇਹਦੇ ਵਿੱਚ ਕਈ ਜਿਹੜੀਆਂ ਆ ਜਾਂਦੀਆਂ। ਉਹ ਜਦੋਂ ਆ ਜਾਂਦਾ ਤੁਹਾਡੇ ਉੱਤੇ ਪ੍ਰੋਸੀਕਿਊਟਰ ਜਾਂ ਟੈਰਰਿਸਟ ਬਾਰ ਜਿਹੜੀ ਲੱਗ ਜਾਂਦੀ ਆ, ਭਾਵੇਂ ਤੁਸੀਂ ਅਸਾਈਲਮ ਲਈ ਐਲੀਜੀਬਲ ਵੀ ਹੁੰਦੇ ਆ ਤੇ ਤੁਸੀਂ ਅਸਾਈਲਮ ਜਿਹੜਾ ਕਲੇਮ ਨਹੀਂ ਕਰ ਸਕਦੇ। ਇਹਦੇ ਵਿੱਚ ਉਹ ਜਿਹੜੀ ਮਟੀਰੀਅਲ ਸਪੋਰਟ ਹੁੰਦੀ ਆ ਕਿ ਬੰਦੇ ਨੇ ਇਹਨਾਂ ਦੀ ਮਦਦ ਕੀਤੀ, ਉਹਦੇ ਵਿੱਚ ਐਜ਼ ਸਿੰਪਲ ਐਜ਼ ਦੈਟ ਤੁਸੀਂ ਕਿਸੇ ਨੂੰ ਪਾਣੀ ਦਾ ਗਲਾਸ ਵੀ ਪਿਲਾਇਆ ਆਪਣੇ ਘਰੇ ਕਿਸੇ ਹਾਊਸ, ਭਾਵੇਂ ਉਹ ਬੰਦੂਕ ਦੀ ਨੋਕ ਤੇ ਆ ਕੇ ਤੁਹਾਨੂੰ ਕਹਿੰਦੇ ਆ ਕਿ ਸਾਨੂੰ ਰੋਟੀ ਖਿਲਾ, ਉਹ ਸਾਰੇ ਜਿਹੜੇ ਉਹਨਾਂ ਨੇ ਬਹੁਤ ਜ਼ਿਆਦਾ ਕੇਸ ਲਾਅ ਜਿਹੜਾ ਇਸ ਮੁੱਦੇ ਉੱਤੇ ਉਹਨਾਂ ਨੇ ਰੱਖਿਆ ਹੋਇਆ। ਟੈਰਰਿਸਟ ਬਾਰ ਸੀਗੇ ਤੇ ਕਈ ਸਾਡੇ ਇਸ ਵੇਲੇ BIA ਦੇ ਵਿੱਚ ਸਰਕਿਟ ਕੋਰਟ ਦੇ ਵਿੱਚ ਕੇਸ ਵੀ ਜਿਹੜੇ ਚੱਲਦੇ ਆ, ਜਿਹੜੇ ਕਈ ਚਿਰਾਂ ਤੋਂ ਜਿਹੜੇ ਹੋਲਡ ਸੀਗੇ, ਜਿੱਤੇ ਆਪਾਂ ਐਕਸਪੈਕਟ ਕਰ ਰਹੇ ਸੀਗੇ ਕਿ ਘੱਟੋ ਘੱਟ ਉਹ ਜੇ ਇਦਾਂ ਦੀ ਰੂਲਿੰਗ ਦੇ ਦੇਣ ਕਿ ਜੇ ਕਿਸੇ ਦੇ ਸਿਰ ਤੇ ਬੰਦੂਕ ਰੱਖੀ ਆ ਤਾਂ ਉਹਨੂੰ ਟੈਰਰਿਸਟ ਬਾਰ ਨਹੀਂ ਲਾਣੀ। ਪਰ ਇਹ ਲੱਗਦਾ ਕਿ ਸਰਕਾਰ ਸੀਗੀ ਇਹ ਹੋਰ ਜ਼ਿਆਦਾ ਜਿਹੜਾ ਕੰਮ ਜਿਹੜਾ ਟਾਈਟ ਜਿਹੜਾ ਕਰ ਰਹੀ ਆ। ਹੁਣ ਜਿਹੜਾ TSDS ਟੈਰਰਿਸਟ ਸਕਰੀਨਿੰਗ ਡੇਟਾ ਸੈੱਟ ਕੀ ਹੈਗਾ, FBI, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, CIA ਦਾ, NSA ਦਾ ਤੇ ਫੋਰਨ ਇੰਟੈਲੀਜੈਂਸ ਜਿਹੜੇ ਇਹਨਾਂ ਦੇ ਪਾਰਟਨਰ ਹੈਗੇ ਆ, ਇਹਨਾਂ ਦੇ ਕੋਲ ਇੱਕ ਕਲਾਸੀਫਾਈਡ ਵਾਚ ਲਿਸਟ ਜਿਹੜੀ ਹੁੰਦੀ ਆ, ਉਹਨੂੰ ਇਹ ਕਹਿੰਦੇ ਆ TSDS ਜਿਹੜਾ ਡੇਟਾਬੇਸ। ਇਹ ਕੋਈ ਕ੍ਰਿਮੀਨਲ ਲਿਸਟ ਨਹੀਂ ਹੈਗੀ, ਇਹਦੇ ਵਿੱਚ ਕੋਈ ਪ੍ਰੋਬੇਬਲ ਕਾਜ਼ ਜਾਂ ਕੋਈ ਸਜ਼ਾ ਇਦਾਂ ਨਹੀਂ ਕਿ ਕੋਈ ਸਜ਼ਾ ਜਿਹੜੀ ਮਿਲੀ ਹੋਈ ਹੈ। ਇਹ ਇਹਨਾਂ ਨੇ ਲਿਸਟ ਜਿਹੜੀ ਬਣਾਈ ਹੋਈ ਆ, ਇਹਨਾਂ ਦੀਆਂ ਖੁਦ ਦੀਆਂ ਏਜੰਸੀਆਂ FBI, CIA, NSA ਸਾਰੀਆਂ ਜਿਹੜੀਆਂ ਹੈਗੀਆਂ ਤੇ ਫੋਰਨ ਇੰਟੈਲੀਜੈਂਸ ਪਾਰਟਨਰ, ਠੀਕ ਆ, ਜਿਹੜੀ ਕੰਟਰੀ 'ਚ ਇਹਨਾਂ ਦੇ ਕੋਈ ਵੀ ਜਿਹੜੇ ਇਹਨਾਂ ਦੇ ਹਮਾਇਤੀ ਜਿਹੜੇ ਹੈਗੇ ਆ, ਉਹਨਾਂ ਨੇ ਜਿਹੜੀ ਇੱਕ ਕ੍ਰਿਮੀਨਲ ਵਾਚ ਲਿਸਟ ਜਿਹੜੀ ਬਣਾਈ ਆ, ਉਹਨੂੰ ਇਹ TSDS ਡੇਟਾਬੇਸ ਜਿਹੜਾ ਕਹਿੰਦੇ ਹੈਗੇ ਆ। ਇਹਦੇ ਵਿੱਚ ਜਿਹੜੇ ਬੰਦੇ ਦਾ ਨਾਮ ਜਿਹੜਾ ਹੁੰਦਾ, ਠੀਕ ਆ, ਭਾਵੇਂ ਉਹ ਫਰੋਤੀਆਂ ਮੰਗਦਾ, ਗੈਂਗਸਟਰ ਆ, ਕੁਝ ਵੀ ਆ, ਉਹਨੂੰ ਨਹੀਂ ਪਤਾ ਹੈਗਾ ਕਿ ਉਹਦਾ ਨਾਮ ਇਹਦੇ ਵਿੱਚ ਹੈਗਾ, ਕਿ ਇਨਕਲੂਜਨ ਦੇ ਵਿੱਚ ਹੈਗਾ ਟੈਰਰਿਸਟ ਡੇਟਾਬੇਸ ਦੇ ਵਿੱਚ। ਇਹਨੂੰ ਕੋਈ ਚੈਲੰਜ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ, ਇਹਨੂੰ ਕੋਈ ਕੋਰਟ ਦੇ ਵਿੱਚ ਨਹੀਂ ਲਿਜਾ ਸਕਦਾ ਕਿ ਮੇਰਾ ਨਾਮ ਇਹ ਤੋਂ ਕੱਢਿਆ ਜਾਵੇ। ਤੇ ਕਈ ਵਾਰੀ ਬੰਦੇ ਆਪਾਂ ਸੁਣਿਆ ਉਹਨੇ ਕੇਸ ਜਿਹੜਾ ਨਾਮ ਦੀ ਮਿਸਮੈਚ ਜਿਹੜਾ ਹੋ ਜਾਂਦਾ, ਉਹ ਕਹਿੰਦੇ ਕਿ ਇਹਨੂੰ ਬੈਨੀਫਿਟ ਨਹੀਂ, ਹੋਲਡ ਤੇ ਪਾਈ ਰੱਖਦੇ ਕਈ ਸਾਲ। ਮਤਲਬ ਇਹਨਾਂ ਚੀਜ਼ਾਂ ਤੋਂ ਇਹ ਚੀਜ਼ਾਂ ਜਿਹੜੀਆਂ ਸਿਕਿਉਰਿਟੀ ਪ੍ਰੋਟੈਕਸ਼ਨ ਜਿਹੜੀਆਂ ਬਾਈਪਾਸ ਨਹੀਂ ਹੋ ਸਕਦੀਆਂ। ਇਹ ਮਤਲਬ ਕਿ ਜਿਹੜਾ ਇਹਨਾਂ ਦਾ ਨਾਮ ਜਿਹੜਾ ਆ ਗਿਆ, ਉਹ ਆਪਣਾ ਜਿਹੜਾ ਸੀਗਾ ਕਲੀਅਰੈਂਸ ਨਹੀਂ ਇਹਨਾਂ ਨੇ ਦੇਣੀ। ਇਹ ਬੇਸਿਕਲੀ ਉਹੀ ਕਹਿ ਰਿਹਾ ਕਿ ਇਹ ਸਿਸਟਮ ਨੂੰ ਹੋਰ ਜ਼ਿਆਦਾ ਜਿਹੜਾ ਟਾਈਟ ਕਰੋ ਤੇ ਤੁਹਾਨੂੰ ਇੰਨੀ ਜ਼ਿਆਦਾ ਲਿਖਤ ਪੜੀ 'ਚ ਪੈਣ ਦੀ ਲੋੜ ਹੀ ਨਹੀਂ ਹੈਗੀ। ਜੇ ਬੰਦੇ ਦਾ ਨਾਮ ਆਉਂਦਾ ਹੈਗਾ, ਉਹਨੂੰ ਸਿੱਧੇ ਜਿਹੜਾ ਸਾਈਡ ਕੋਨੇ ਕਰੋ, ਉਹਦਾ ਕੇਸ ਜਿਹੜਾ ਸੀਗਾ ਹੋਲਡ ਤੇ ਪਾਓ। ਇਹਦੇ ਵਿੱਚ ਜਿਹੜਾ ਸੀਗਾ ਇਹ ਕਹਿੰਦੇ ਕਿ ਜਿਹੜੇ ਵੀ ਇਹਨਾਂ ਦੇ ਪਾਰਟਨਰ ਹੈਗੇ ਆ ਜਾਂ ਇਹਨਾਂ ਦੀ ਜੋ ਵੀ ਇੰਟੈਲੀਜੈਂਸ ਅਸੈਸਮੈਂਟ ਜਿਹੜੀ ਹੈਗੀ ਆ ਜਾਂ ਐਸੋਸੀਏਸ਼ਨਸ, ਠੀਕ ਆ, ਕੋਈ ਕਿਸੇ ਗਰੁੱਪ ਨੂੰ ਬਿਲੋਂਗ ਕਰਦਾ, ਉਹ ਸਾਰੇ ਲੋਕੀ ਜਿਹੜੇ ਇਸ ਡੇਟਾਬੇਸ ਦੇ ਵਿੱਚ ਆ ਜਾਂਦੇ ਆ। ਤੇ KST ਜਿਹੜਾ ਨੋਨ ਔਰ ਸਸਪੈਕਟਡ ਟੈਰਰਿਸਟ ਕੌਣ ਹੈਗਾ, ਉਹ ਕਹਿੰਦੇ ਆ ਕਿ ਜਿਹਦੇ ਉੱਤੇ ਵੀ ਉਹਨਾਂ ਨੂੰ ਕ੍ਰੈਡੀਬਲ ਇੰਟੈਲੀਜੈਂਸ ਮਿਲੀ ਜਾਂ ਜਿਹਦੇ ਉੱਤੇ ਰੀਜ਼ਨੇਬਲ ਸਸਪੀਸ਼ਨ ਹੈਗਾ, ਜਿੱਤੇ ਸ਼ੱਕ ਦੇ ਬਿਨਾਂ ਤੇ ਵੀ ਉਹ ਕਹਿ ਸਕਦੇ ਕਿ ਇਹ ਬੰਦਾ ਟੈਰਰਿਸਟ ਹੋ ਸਕਦਾ, ਜਾਂ ਉਹਨਾਂ ਦਾ ਇੱਕ ਪੈਟਰਨ ਐਨਾਲਿਸਿਸ ਹੈਗਾ, ਉਹਦਾ ਆਨਲਾਈਨ ਬਿਹੇਵੀਅਰ ਕੀ ਹੈਗਾ, ਕਿਹੜੇ ਪੇਜ ਫੋਲੋ ਕਰਦਾ, ਕਿੱਦਾਂ ਦੀ ਕਮੈਂਟਬਾਜ਼ੀ ਕਰਦਾ, ਐਸੋਸੀਏਸ਼ਨ ਡੇਟਾ ਕਿ ਇਹ ਆਨਲਾਈਨ ਕਿਹਨੂੰ ਹਮਾਇਤੀ ਕਰਦਾ, ਕਿਹੜੇ ਲੋਕਾਂ ਨਾਲ ਐਸੋਸੀਏਟ ਹੁੰਦਾ, ਕਿਹੜੇ ਗਰੁੱਪਾਂ ਨਾਲ ਐਸੋਸੀਏਟ ਹੁੰਦਾ। ਉਹ ਕਹਿੰਦੇ ਕਿ ਇਹਦੇ ਵਿੱਚ ਕ੍ਰਿਮੀਨਲ ਕੰਡਕਟ ਜਿਹੜਾ ਰਿਕੁਆਇਰਡ ਨਹੀਂ ਹੈਗਾ, ਮਤਲਬ ਤੁਹਾਡੇ ਤੇ ਸਾਨੂੰ ਤੁਹਾਡਾ ਪੈਟਰਨ ਜਿਹੜਾ ਪਤਾ ਲੱਗ ਗਿਆ ਤੇ ਉਹ ਨੋਨ ਔਰ ਸਸਪੈਕਟਡ ਟੈਰਰਿਸਟ ਜਿਹੜਾ ਡੈਜ਼ਿਗਨੇਸ਼ਨ ਉਹਦੇ ਵਿੱਚ ਜਿਹੜਾ ਪਾ ਸਕਦੇ ਆ। ਕੋਈ ਸਜ਼ਾ ਮਿਲਣ ਦੀ ਜਿਹੜੀ ਲੋੜ ਨਹੀਂ ਹੈਗੀ, ਜਸਟ ਐਜ਼ ਮਿਨੀਮਮ ਐਜ਼ ਕਿ ਜੇ ਤੁਹਾਡੀ ਖੁਦ ਦੀ ਜਿਹੜੀ ਕੰਟਰੀ ਹੈਗੀ ਆ ਸਰਕਾਰ, ਉਹ ਤੁਹਾਨੂੰ ਅਕਿਊਜ਼ ਵੀ ਕਰ ਦੇਵੇ, ਕਨਵਿਕਸ਼ਨ ਜ਼ਰੂਰੀ ਨਹੀਂ ਹੈਗੀ। ਜੇ ਤੁਹਾਡੇ ਉਹਨਾਂ ਨੇ ਮੰਨ ਲਓ ਕਿ ਕੋਈ PO ਕਰਾਰ ਹੋਇਆ, ਉਹਨਾਂ ਨੇ ਕਿਹਾ ਇਹ ਤੇ ਮਰਡਰ ਦੇ ਚਾਰਜ ਹੈਗੇ ਆ, ਪੋਲੀਟੀਕਲ ਕ੍ਰਾਈਮ ਜੇ ਨਹੀਂ ਹੈਗਾ, ਸੀਰੀਅਸ ਨਾਨ ਪੋਲੀਟੀਕਲ ਜੇ ਕ੍ਰਾਈਮ ਹੈਗਾ, ਉਹਦੇ ਬੇਸ ਤੇ ਜਿਹੜਾ ਸੀਗਾ ਅਸਾਈਲਮ ਵਗੈਰਾ ਇਹ ਤੁਹਾਨੂੰ ਜਿਹੜੀ ਡਿਨਾਈ ਕਰ ਸਕਦੇ ਆ। ਫਿਰ ਇਹਨਾਂ ਨੇ ਜਿਹੜਾ ਸੀਗਾ ਤੁਹਾਨੂੰ ਦੱਸਿਆ ਕਿ 4 ਟੀਅਰ ਜਿਹੜੇ ਹੁੰਦੇ ਆ, ਟੀਅਰ 1, ਟੀਅਰ 2, ਟੀਅਰ 3, ਟੀਅਰ 4। ਇਹਦੇ ਵਿੱਚ ਜਿਹੜੇ ਟੀਅਰ 1 ਤੇ ਟੀਅਰ 2 ਇਹਨਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਹਾਈ ਰਿਸਕ ਜਿਹੜੇ ਹੈਗੇ ਆ। ਟੀਅਰ 1 ਤੇ ਟੀਅਰ 2 ਦੇ ਵਿੱਚ ਕਿਹੜੇ ਆਉਂਦੇ ਆ, ਜਿਹੜਿਆਂ ਦੇ ਉੱਤੇ ਡਾਇਰੈਕਟ ਇੰਟੈਲੀਜੈਂਸ ਹੈਗੀ ਆ ਕਿ ਇਹ ਟੈਰਰਿਸਟ ਐਕਟੀਵਿਟੀ ਕਰਦੇ ਆ ਜਾਂ ਉਹਦੀ ਪਲੈਨਿੰਗ ਦੇ ਵਿੱਚ ਮੌਜੂਦ ਆ ਕਿਸੇ ਵੀ ਕਿਸਮ ਦੇ ਨਾਲ, ਜਾਂ ਫਾਰਮਲ ਇਨਵੈਸਟੀਗੇਸ਼ਨ ਜਾਂ ਇੰਟੈਲੀਜੈਂਸ ਕੋਲੈਬੋਰੇਸ਼ਨ ਦੇ ਨਾਲ ਉਹਨੂੰ ਮਿਲੇ ਕਿ ਇਹ ਬੰਦਾ ਹਥਿਆਰਾਂ ਨਾਲ ਜਾਂ ਕੋਈ ਇਦਾਂ ਦੀ ਚੀਜ਼ ਨਾਲ ਜਿਹੜਾ ਡੀਲ ਕਰਦਾ। ਉਹ ਕਹਿੰਦੇ ਟੀਅਰ 1 ਟੀਅਰ 2 ਦੇ ਠੱਪੇ ਦੇ ਵਿੱਚ ਆ ਗਏ, ਉਹਨੂੰ 100% ਜਿਹੜੇ ਕੇਸ ਹੈਗੇ ਉਹਨੂੰ ਡਿਨਾਈ ਕਰਕੇ ਉਹਨਾਂ ਨੇ ਆਈਸ ਦੇ ਕੋਲ ਹੀ ਰੈਫਰ ਕਰਨਾ। USCIS ਨੇ ਮਤਲਬ ਇਹ ਸਿੱਧੇ ਕਹਿ ਰਹੇ ਹੈਗੇ ਕਿ ਜੇ ਕਿਸੇ ਦਾ ਨਾਮ ਉਹਦੇ ਵਿੱਚ ਆ ਗਿਆ ਹਾਈ ਰਿਸਕ ਦੇ ਵਿੱਚ, ਉਹਨੂੰ ਸਿੱਧੇ ਇਹਨਾਂ ਨੇ ਆਈਸ ਵਾਲੇ ਨੂੰ ਰੈਫਰ ਕਰ ਦੇਣਾ, ਡਿਟੈਂਸ਼ਨ ਹੋਊਗੀ ਤੇ ਬਾਕੀ ਅੰਦਰੋਂ ਹੀ ਜਿਹੜਾ ਕੇਸ ਲੜਨਾ ਪਊਗਾ। ਜਿਹੜੇ ਟੀਅਰ 3 ਤੇ ਟੀਅਰ 4 ਦੇ ਵਿੱਚ ਕੌਣ ਆਉਂਦੇ ਆ, ਜਿਹੜੇ ਲੋਅਰ ਲੈਵਲ ਵਾਲੇ ਜਿਹੜੇ ਹੋ ਗਏ ਜਾਂ ਜਿਹਨਾਂ ਦੀ ਇਨਡਾਇਰੈਕਟ ਐਸੋਸੀਏਸ਼ਨ ਹੈਗੀ ਆ, ਇਹ ਜਿਹੜੇ ਗੈਂਗਸਟਰਾਂ ਦੇ ਜਿਹੜੇ ਸੱਜਣ ਮਿੱਤਰ ਆੜੀ ਉੜੀ ਜਿਹੜੇ ਹੈਗੇ ਆ, ਜਿਹੜੇ ਉਦਾਂ ਜਿਹੜੇ ਮਤਲਬ ਤੁਸੀਂ ਕਹਿ ਲਓ ਕਿ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਜਿਹੜੇ ਪਲਦੇ ਆ, ਉਹਨਾਂ ਦੇ ਨਾਲ ਮਿਲੇ ਜੁਲੇ ਆ, ਜਿਹੜੇ ਉਹਨਾਂ ਦੇ ਗੈਂਗ ਦੇ ਮੈਂਬਰ ਹੋ ਸਕਦੇ ਆ ਜਾਂ ਦੂਰੋਂ ਨੇੜਿਓਂ ਜਾਣਦੇ ਆ, ਦੋਸਤ ਮਿੱਤਰ ਜਿਹੜੇ ਆ। ਹਾਂਜੀ, ਇਹਦੇ ਵਿੱਚ ਕੌਣ ਆਉਂਦੇ ਆ, ਉਹ ਕਹਿੰਦੇ ਆ ਕਿ ਇਹਦੇ ਵਿੱਚ ਫੈਮਿਲੀ ਟਾਈਜ਼, ਜਿਹਦੇ ਵੀ ਮਤਲਬ ਕੋਈ ਰਿਸ਼ਤੇਦਾਰ ਵੀ, ਟਰੈਵਲ ਪੈਟਰਨ ਦੇਖਣੇ ਆ ਕਿ ਕੌਣ ਕਿਹਦੇ ਨਾਲ ਘੁੰਮਦਾ ਫਿਰਦਾ, ਗੱਡੀਆਂ ਚਲਾਉਂਦਾ, ਠੀਕ ਆ।
ਕਮਿਊਨੀਕੇਸ਼ਨ ਮੈਟਾਡੇਟਾ, ਕਿੰਨੇ ਕਿਹਦੇ WhatsApp ਨੰਬਰ ਤੇ ਕਾਲ ਕੀਤੀ ਆ, ਕੀ ਕੀਤਾ, ਉਹ ਸਾਰਾ ਕਮਿਊਨੀਕੇਸ਼ਨ ਉਹਨਾਂ ਨੇ ਦੇਖਣਾ। ਪ੍ਰਾਇਰ ਪ੍ਰੋਕਸੀਮਿਟੀ ਟੂ ਸਸਪੈਕਟ ਆਰਗੇਨਾਈਜੇਸ਼ਨ, ਕਿ ਮਤਲਬ ਜਿਹੜੇ ਇਹਨਾਂ ਦੇ ਗਰੋਹ ਹੈਗੇ ਉਹਦੇ ਜਿਹੜਾ ਸੀਗਾ ਗਲੀ ਮਹੱਲੇ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿੰਨੀ ਦੂਰ ਇਹ ਬੰਦਾ ਜਿਹੜਾ ਰਹਿੰਦਾ ਸੀਗਾ। ਤੇ ਇਹ ਜਿਹੜਾ ਟੀਅਰ 1 2 ਤੇ 3 4 ਦੇ ਵਿੱਚ ਕੀ ਫਰਕ ਬਸ ਹੈਗਾ, ਜਿਹੜਾ ਟੀਅਰ 1 2 ਸਿੱਧੇ ਹਾਈ ਰਿਸਕ ਹੈਗਾ ਉਹਦੇ ਵਿੱਚ ਉਹ ਕਹਿੰਦੇ ਕਿ ਆਪਾਂ ਬਾਲੀ ਜਾਂਚ ਦੇ ਵਿੱਚ ਨਹੀਂ ਪੈਣਾ। ਜਿਹੜਾ ਟੀਅਰ 3 ਤੇ 4 ਹੈਗਾ ਉਹਦੇ ਵਿੱਚ ਜੇ ਹੈਗਾ ਸਿਗਨੀਫੀਕੈਂਟ ਡੈਰੋਗੇਟਰੀ ਇਨਫੋਰਮੇਸ਼ਨ। ਇਹਦੇ ਵਿੱਚ ਸਭ ਤੋਂ ਧਿਆਨ ਨਾਲ ਗੱਲ ਸੁਣਿਓ ਸਾਰੇ ਜਣੇ ਜਿਹੜੇ ਜੀ, ਆਨਲਾਈਨ ਐਕਟੀਵਿਟੀ, ਠੀਕ ਆ, ਨਾ ਕਿਸੇ ਨਾਲ ਪੰਗੇ ਲਿਓ, US ਸਿਟੀਜ਼ਨ ਨਾਲ ਨਾ ਪੰਗੇ ਲਿਓ ਕੋਈ ਵੀ। ਸਿੰਪਲ ਐਕਿਊਜ਼ੇਸ਼ਨ ਵੀ ਕਿ ਇਹ ਬੰਦਾ ਗਰੋਹ ਨਾਲ, ਫਰੋਤੀ ਗਰੋਹ ਨਾਲ ਬਿਲੋਂਗ ਕਰਦਾ, ਇਹ ਫਲਾਣੇ ਗੈਂਗਸਟਰ ਨਾਲ ਇਨਵੋਲਵਡ ਹੈਗਾ, ਉਹ ਇਨਫ ਹੋ ਜਾਣਾ ਸਿਗਨੀਫੀਕੈਂਟ ਡੈਰੋਗੇਟਰੀ ਇਨਫੋਰਮੇਸ਼ਨ। ਤੁਹਾਨੂੰ ਉਹਨਾਂ ਨੇ ਮੌਕਾ ਨਹੀਂ ਦੇਣਾ ਪ੍ਰੂਵ ਕਰਨ ਦਾ ਕਿ ਤੁਸੀਂ ਇਨਵੋਲਵ ਹੈਗੇ ਆ ਨਹੀਂ ਹੈਗੇ ਆ, ਠੀਕ ਹੈ। ਸੋ ਇਹ ਇਹਨਾਂ ਨੇ ਬੇਸਿਕਲੀ ਬਹਾਨਾ ਲੱਭ ਕੇ ਵੀ ਜਿਹੜੇ ਬੰਦੇ ਸੀਗੇ, ਜਿਹੜਾ ਭਾਵੇਂ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਸੀਗਾ ਇਸ ਜਾਲ ਦੇ ਵਿੱਚ ਫਸਾਣਾ, ਡਿਪੋਰਟ ਕਰਨਾ। ਆਪਾਂ ਆਲਰੇਡੀ ਐਗਜ਼ਾਮਪਲਾਂ ਦੇਖੀਆਂ ਕਿ ਕਿਸੇ ਦੇ ਸੌਕਰ ਦਾ ਟੈਟੂ ਸੀਗਾ, ਉਹਨੂੰ ਫੜ ਲਿਆ ਆਈਸ ਨੇ, ਉਹ ਕਹਿੰਦੇ ਕਿ ਇਹ ਗੈਂਗਸਟਰ ਦਾ ਟੈਟੂ ਹੈ, ਇਹ ਕਰਾਊਨ ਵਾਲਾ ਪਤਾ ਨਹੀਂ ਕਿਹੜੇ ਗੈਂਗ ਨਾਲ ਬਿਲੋਂਗ ਕਰਦੇ ਆ, ਤੇ ਉਹ ਜਦ ਕਿ ਕਿਸੇ ਟੀਮ ਦਾ, ਜਿੱਦਾਂ ਸੌਕਰ ਟੀਮ ਦਾ ਟੈਟੂ ਸੀਗਾ। ਤੇ ਉਹ ਸਾਰੀਆਂ ਚੀਜ਼ਾਂ ਤੋਂ ਜਿਹੜਾ ਧਿਆਨ ਨਾਲ, ਠੀਕ ਆ। ਇਹਦੇ ਵਿੱਚ ਇੱਕ ਚੀਜ਼ ਸੀਗੀ ਕਿ ਜਿਹੜੇ US ਦੇ ਵਿੱਚ ਜਿਹੜੇ ਸੈਕੰਡ ਅਮੈਂਡਮੈਂਟ ਵਗੈਰਾ, ਜਿਹੜੇ ਬੰਦੂਕਾਂ ਦੇ ਰਾਈਟਸ ਜਿਹੜੇ ਹੈਗੇ ਆ, ਉਹ US ਸਿਟੀਜ਼ਨ ਨੂੰ ਹੈਗੇ ਆਲਮੋਸਟ। ਜਿਹੜਾ ਬਾਕੀ ਸਾਰੇ ਜਿਹੜੇ ਹੈਗੇ ਉਹਨਾਂ ਨੂੰ ਹਰੇਕ ਸਟੇਟ ਦੀ ਅਲੱਗ-ਅਲੱਗ ਜਿੱਦਾਂ ਰਿਕੁਆਇਰਮੈਂਟ ਹੁੰਦੀ ਹੈ। ਕਈ ਸਟੇਟਸ ਬਹੁਤ ਜ਼ਿਆਦਾ ਸਟ੍ਰਿਕਟ ਹੈਗੇ ਆ। ਇਹਦੇ ਵਿੱਚ ਕਈ ਵਾਰੀ ਵੇਖਿਆ ਵੀ ਹੈ ਕਿ ਲੋਕੀ ਯਾਰਾਂ ਦੋਸਤਾਂ ਦੀ ਕਿਸੇ ਦੀ ਗਨ ਲੈ ਕੇ ਫਾਇਰ ਕਰ ਰਹੇ, ਕੋਈ ਨੇ ਸਨੈਪਚੈਟ ਬਣਾਈ ਹੈ ਜਾਂ ਕੁਝ ਬਣਾਇਆ ਹੈਗਾ। ਤੁਹਾਨੂੰ ਉਹੀ ਚੀਜ਼ ਜਿਹੜੀ ਕਰ ਰਹੇ ਆ ਕਿ ਇਹ ਡੇਟੇ ਡੂਟੇ ਕਦੀ ਅਰੇਜ਼ ਨਹੀਂ ਹੁੰਦੇ ਹੈਗੇ ਜਿਹੜੇ, ਠੀਕ ਹੈ। ਉਹਦੇ ਵਿੱਚ ਬੜੇ ਸਵਾਲ ਹੁੰਦੇ ਕਿ ਕਦੀ ਤੁਸੀਂ ਵੈਪਨ ਤਾਂ ਨਹੀਂ ਫਾਇਰ ਕੀਤਾ, ਕੋਈ ਵੈਪਨ ਦੀ ਟ੍ਰੇਨਿੰਗ ਤਾਂ ਨਹੀਂ ਹੈਗੀ। ਉਹ ਕਿਸੇ ਦੇ ਵੈਸੇ ਹੀ ਆ ਕੇ ਨਾ ਫੁਕਰੀ ਦੇ ਵਿੱਚ ਉਹ ਚੀਜ਼ਾਂ ਦੇ ਉਧਰਲੇ ਪਾਸੇ ਜਿਹੜਾ ਪਿਓ ਨਾ, ਠੀਕ ਆ, ਉਹ ਬੜੇ ਜ਼ਿਆਦਾ ਸਟ੍ਰਿਕਟ ਜਿਹੜੇ ਲਾਜ਼ ਜਿਹੜੇ ਹੁੰਦੇ ਆ ਇਹਦੇ। ਦੂਜੇ ਜਿਹੜੇ ਸਕੈਜੂਲਡ ਸਬਸਟੈਂਸਿਸ ਜਿਹੜੇ ਹੁੰਦੇ ਆ, ਨਸ਼ੇ ਪੱਤੇ ਵਾਲੇ ਜਿਹੜੇ ਚੀਜ਼ ਸੀਗੀ। ਸੋ ਉਧਰ ਨੂੰ ਇਹ ਜਿਹੜਾ ਸੀਗਾ ਹੈਲਥ ਗਰਾਊਂਡ ਵੱਲ ਜਾ ਰਹੇ ਆ। ਹੁਣ ਹੈਲਥ ਗਰਾਊਂਡ ਇੱਕ DUI ਕਰਕੇ ਬੰਦਾ ਐਕਸੀਡੈਂਟ ਕਰਦੇ, ਉਹ ਵੀ ਹੈਲਥ ਗਰਾਊਂਡ 'ਚ ਆ ਜਾਂਦਾ। ਟਰੱਕਿੰਗ ਵਾਲੇ ਐਕਸੀਡੈਂਟ ਜ਼ਿਆਦਾ ਹੋ ਗਏ, ਉਹ ਵੀ ਹੈਲਥ ਗਰਾਊਂਡ 'ਚ ਜਿਹੜਾ ਆ ਜਾਂਦਾ, ਠੀਕ ਆ। ਵੈਪਨ ਵੂਪਨ ਦੇ ਨਾਲ ਕੋਈ ਐਸੋਸੀਏਸ਼ਨ ਹੋਈ, ਉਹ ਹੈਲਥ ਗਰਾਊਂਡ 'ਚ ਆ ਜਾਂਦਾ, ਸੌਰੀ ਪਬਲਿਕ ਸੇਫਟੀ ਗਰਾਊਂਡ 'ਚ ਆ ਜਾਂਦਾ। ਤੇ ਉਹ ਚੀਜ਼ ਦਾ ਇਹ ਜਿਹੜੀ ਬਹਾਨਾ ਜਿਹੜਾ ਲੱਭ ਸਕਦੇ ਆ। ਈਵਨ ਜਿਹੜੇ ਸਿਟੀਜ਼ਨਸ਼ਿਪ ਦੇਣ ਦੇ ਟੈਸਟ ਸੀਗੇ, ਕਹਿੰਦੇ ਕਿ ਨੇਬਰਹੁੱਡ ਇਨਵੈਸਟੀਗੇਸ਼ਨ ਜਿਹੜੀਆਂ ਕਰਨੀਆਂ, ਆਲੇ ਦੁਆਲੇ ਗੁਆਂਢੀਆਂ ਤੋਂ ਜਿਹੜਾ ਪੁੱਛਣਾ। ਤੇ ਜਿਹੜੀ ਆਦਤ ਹੁੰਦੀ ਬੰਦੇ ਨੂੰ ਬਾਹਲਾ ਸ਼ਹਿਨਸ਼ਾਹ ਬਣ ਕੇ ਰਹਿਣਾ, ਕੰਸੀਡਰੇਟ ਨਹੀਂ ਹੋਣਾ, ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ, ਰੌਲਾ ਰੱਪਾ ਕਰਨਾ, ਉਹ ਸਾਰੀਆਂ ਚੀਜ਼ਾਂ ਬੇਸਿਕਲੀ ਉਹ ਕੀ ਕਹਿੰਦੇ ਆ ਕਿ ਜੇ ਬੰਦਾ ਸਿਮੂਲੇਟ ਨਹੀਂ ਕਰ ਰਿਹਾ ਹੈਗਾ ਤੇ ਉਹਦਾ ਗੁੱਡ ਮੋਰਲ ਕਰੈਕਟਰ ਜਿਹੜਾ ਸੀਗਾ ਮੀਟ ਨਹੀਂ ਹੋਣਾ। ਸੋ ਉਹ ਚੀਜ਼ ਜਿਹੜਾ ਸੀਗਾ ਧਿਆਨ ਨਾਲ ਸੋਚੋ ਜਰਾ ਕੀ ਗੱਲ ਆਪਾਂ ਜਿਹੜੀ ਕਹਿਣ ਦੀ ਕੋਸ਼ਿਸ਼ ਇੱਥੇ ਕਰ ਰਹੇ ਹਾਂ। ਜੀ, ਸੋ ਇਹਦੇ ਵਿੱਚ ਅਟਾਰਨੀ ਟਿਰਕਿਆਣਾ ਜੀ, ਹੁਣ ਜਿੱਦਾਂ ਤੁਸੀਂ ਦੱਸਿਆ ਵੀ 589 ਦੇ ਉੱਤੇ ਹੋਲਡ ਲਾ ਦੇਣਾ, ਇਹ ਵੱਖ-ਵੱਖ ਲੋਕ ਜਿਹੜੇ ਕੈਟੇਗਰੀਜ਼ ਦੇ ਹੋਣਗੇ ਉਹਨਾਂ ਦੇ ਉੱਤੇ ਜਿਹੜਾ ਉਹ ਹੋ ਸਕਦਾ ਆ। ਸੋ ਜਦੋਂ ਕੋਈ ਸੁਣਦਾ ਵੀ 589 ਦੇ ਉੱਤੇ ਹੋਲਡ ਲਾ ਦੇਣਾ ਅਸਾਈਲਮ ਵਾਲਿਆਂ ਦੇ, ਹਰ ਇੱਕ ਨੂੰ ਲੱਗਦਾ ਵੀ ਕਿਤੇ ਮੇਰੇ ਵੀ 589 ਦੇ ਉੱਤੇ ਹੋਲਡ ਤਾਂ ਨਹੀਂ ਹੈਗਾ। ਸੋ ਜਿਹਦਾ ਕੇਸ ਚੱਲ ਰਿਹਾ ਆ ਉਹਨੂੰ ਫਿਰ ਕਿੱਦਾਂ ਇਹ ਕਨਫਰਮ ਹੋਊਗਾ ਵੀ ਉਹਦੇ ਕੇਸ ਦੇ ਵਿੱਚ ਇਹ ਹੋਲਡ ਹੈਗਾ ਆ ਜਾਂ ਨਹੀਂ ਹੈਗਾ ਆ। ਸੋ ਉਹ ਇਨਫੋਰਮੇਸ਼ਨ ਉਹਦੇ ਵਕੀਲ ਦੱਸਣਗੇ ਜਾਂ ਉਹ ਆਪ ਪਤਾ ਕਰ ਸਕਦੇ ਆ। ਕਿੰਨਾਂ ਨੂੰ ਇਸ ਚੀਜ਼ ਦੇ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ ਵੀ ਇਹ ਵਾਕਿਆ ਕੋਈ ਨੈਸ਼ਨਲ ਸਿਕਿਉਰਿਟੀ ਵਾਲਾ ਥ੍ਰੈਟ ਆ ਜਾਂ ਪਬਲਿਕ ਹੈਲਥ ਰਿਸਕ ਦੇ ਅੰਡਰ, ਉਹ ਕੈਟੇਗਰੀ ਦੇ ਅੰਡਰ ਤਾਂ ਨਹੀਂ ਆ ਰਹੇ ਹੈਗੇ। ਸਾਰੇ 589 ਤੇ ਹੋਲਡ ਹੈਗਾ, ਡਸ ਨਾਟ ਮੈਟਰ ਕਿਹਦਾ ਹੈਗਾ। ਅੱਛਾ, USCIS ਦੇ ਮੋਰੇ ਜਿਹੜੇ ਹੈਗੇ ਆ, ਇਮੀਗ੍ਰੇਸ਼ਨ ਕੋਰਟ ਦੇ ਵਿੱਚ ਅਸਾਈਲਮ ਦਾ ਜੱਜ ਜੋ ਫੈਸਲਾ ਦੇ ਰਿਹਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜਾ ਹੈਗਾ, ਉਹਨਾਂ ਨੇ ਆਪਣੀ ਪਾਲਿਸੀ ਬਣਾਈ ਹੈਗਾ ਆਪਾਂ ਹੋਲਡ ਤੇ ਲਾਣਾ। ਜਿਹੜੇ ਮਤਲਬ ਅਸਾਈਲਮ ਆਫਿਸ ਦੇ ਵਿੱਚ ਜਿਹੜੇ ਕੇਸ ਜਿਹੜੇ ਪੈਂਡਿੰਗ ਆ, ਹੋਲਡ ਉਹ ਕਹਿੰਦੇ ਤਾਂ ਕਰਕੇ ਲਾਣਾ ਸਾਰਿਆਂ ਤੇ। ਉਹ ਕਹਿੰਦੇ ਕਿਉਂਕਿ ਆਪਾਂ ਇਹ ਨਵੇਂ ਪ੍ਰੋਸੀਜਰ ਬਣਾਉਣੇ ਆ ਜਿਹਦੇ ਵਿੱਚ ਆਪਾਂ ਹੋਰ ਜ਼ਿਆਦਾ ਜਿਹੜੀ ਸਿਕਿਉਰਿਟੀ ਮੈਜਰ, ਹੋਰ ਜ਼ਿਆਦਾ ਵੈਟਿੰਗ ਕਰਨੀ ਹੈ, ਤੇ ਉਹਦੇ ਕਰਕੇ ਆਪਾਂ ਕੇਸ ਪ੍ਰੋਸੈਸ ਨਹੀਂ ਕਰ ਸਕਦੇ, ਰਿਸੋਰਸਿਸ ਲਿਮਿਟਡ ਆ, ਤਾਂ ਕਰਕੇ ਉਹਨਾਂ ਨੇ ਸਾਰੇ ਕੇਸ ਜਿਹੜੇ ਹੋਲਡ ਤੇ ਪਾਤੇ। ਸੋ ਇਹ ਜਿਹੜਾ ਰੀ-ਰਿਵਿਊ ਤੇ ਰੀ-ਇੰਟਰਵਿਊ ਵਾਲੀ ਗੱਲ ਹੈ, ਇਹ ਸਿਰਫ ਜਿਹੜੇ ਜਿਨ੍ਹਾਂ ਨੂੰ USCIS ਨਹੀਂ ਪਾਸ ਕਰਤਾ ਸੀ, ਸਿਰਫ ਉਹਨਾਂ ਦੇ ਰੀ-ਰਿਵਿਊ ਤੇ ਰੀ-ਇੰਟਰਵਿਊ ਆ। ਜਿਹੜੇ 19 ਕੰਟਰੀ ਹੈਗੇ ਆ, ਅਫਗਾਨਿਸਤਾਨ ਉਹਨਾਂ ਦੇ ਵਿੱਚੋਂ ਦੀ ਆਂਦਾ, ਇੰਡੀਆ ਦੇ ਵਿੱਚ ਨਹੀਂ ਹੈਗਾ। ਬੜਾ ਜਿਹੜੇ ਕੇਸ ਖੋਲੋ, ਰੀ-ਇੰਟਰਵਿਊ ਕਰੋ। ਜਿਹੜੇ ਲੋਕਾਂ ਦੇ ਅਸਾਈਲਮ ਪਾਸ ਹੋਏ ਆ ਇਮੀਗ੍ਰੇਸ਼ਨ ਕੋਰਟ ਦੇ ਵਿੱਚ, ਜਿੱਦਾਂ ਆਪਣੇ ਹੁਣ ਇੰਡੀਅਨ ਲੋਕੀ, ਉਹਨਾਂ ਦੇ ਅਸਾਈਲਮ ਪਾਸ ਹੋਏ ਆ ਤੇ ਉਹਨਾਂ ਨੇ ਗ੍ਰੀਨ ਕਾਰਡ ਫਾਈਲ ਕੀਤਾ ਹੋਇਆ USCIS ਤੇ, ਉਹ ਗ੍ਰੀਨ ਕਾਰਡ ਸਾਰੇ ਜਿਹੜੇ ਹੋਲਡ ਤੇ ਆ ਉਹਨਾਂ ਨੂੰ ਉਹ ਰੀ-ਇੰਟਰਵਿਊ ਜਿਹੜਾ ਕਰ ਸਕਦੇ ਆ USCIS ਆਪਣੇ ਲੈਵਲ ਤੇ।
ਇਹ ਦੇਖਣ ਲਈ ਦੋ ਤਿੰਨ ਚੀਜ਼ਾਂ ਕਿ ਕੋਈ ਡੈਰੋਗੇਟਰੀ ਇਨਫੋਰਮੇਸ਼ਨ ਤਾਂ ਨਹੀਂ ਹੈਗੀ ਕਿ ਕੋਈ ਹੁਣ ਕੁਝ ਹੋਰ ਕਹੀ ਜਾਂਦਾ ਜਿਹੜਾ ਸਾਲਮ ਦੇ ਨਾਲ ਕੰਟਰਾਡਿਕਟ ਕਰਦਾ, ਜਾਂ ਫਿਰ ਜਿਹੜਾ ਸੀਗਾ ਡੇਟਾਬੇਸ ਦੇ ਵਿੱਚ ਕੋਈ ਨਾਮ ਆ ਗਿਆ ਜਾਂ ਕਿਸੇ ਨੇ ਆਰੋਪ ਲਾਤਾ ਕਿ ਇਹ ਬੰਦਾ ਧਮਕੀਆਂ ਦਿੰਦਾ ਮੈਨੂੰ ਜਾਂ ਪਬਲਿਕ ਸੇਫਟੀ ਦੇ ਲਈ ਖਤਰਾ ਜਿਹੜਾ ਹੈਗਾ, ਤੇ ਉਹ ਬੇਸਿਕਲੀ ਕੀ ਕਹਿੰਦੇ ਆ ਕਿ ਯੂਐਸ ਸਿਟੀਜ਼ਨ ਦੇ ਜਿਹੜੇ ਇੰਟਰਸਟ ਹੈਗੇ ਉਹ ਆਪਾਂ ਸਾਹਮਣੇ ਜਿਹੜੇ ਰੱਖਣੇ ਆ, ਤੇ ਜੇ ਕਿਸੇ ਦਾ ਬੈਡ ਕਰੈਕਟਰ ਹੈ ਉਹਦਾ ਉਹਨੂੰ ਆਪਾਂ ਜਿਹੜਾ ਸੀਗਾ ਨਹੀਂ ਉਰੇ ਪੱਕੇ ਹੋਣ ਦੇਣਾ। ਇਹ ਚੀਜ਼ਾਂ ਵੱਲ ਇਹ ਜਿਹੜਾ ਲੈ ਕੇ ਜਾ ਰਿਹਾ ਇਮੀਗ੍ਰੇਸ਼ਨ ਲਾਅ ਨੂੰ। ਜੀ ਤੇ ਅਟਾਰਨੀ ਜਨਰਲ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਈਸ ਨੇ ਜਿਹੜਾ $100 ਮਿਲੀਅਨ ਜਿਹੜਾ ਉਹ ਵਰਤਣਾ ਆ ਵਾਰ ਟਾਈਮ ਰਿਕਰੂਟਮੈਂਟ ਐਫਰਟ ਦੇ ਉੱਤੇ, ਇਹ ਕੈਂਪੇਨ ਜਿਹੜਾ ਉਹ ਜਿਹੜਾ ਲਾਇਆ ਜਾ ਰਿਹਾ, ਸੋ $100 ਮਿਲੀਅਨ ਖਰਚ ਕੇ ਕਾਫੀ ਭਰਤੀਆਂ ਕੀਤੀਆਂ ਜਾਣਗੀਆਂ। ਹਾਂਜੀ, ਸੋ ਜੁਆਇਨਿੰਗ ਬੋਨਸ ਵੀ ਕਾਫੀ ਜਿਹੜਾ ਇਹ ਦੇ ਰਹੇ ਆ, $100 ਮਿਲੀਅਨ ਇਹਨਾਂ ਨੇ ਹੁਣ ਜਿਹੜਾ ਸੀਗਾ ਬਜਟ ਰੱਖਿਆ, ਤੇ 1 ਸਾਲ ਦਾ ਇਹ ਜਿਹੜਾ ਕੈਂਪੇਨ ਕਰਨਾ, ਹੋਰ ਕਹਿੰਦੇ ਏਜੰਟ ਜਿਹੜੇ ਸੀਗੇ ਰਿਕਰੂਟ ਕਰਨੇ ਆ, ਤੇ ਇਹਦਾ ਨਾਮ ਇਹਨਾਂ ਨੇ ਦਿੱਤਾ ਵਾਰ ਟਾਈਮ ਰਿਕਰੂਟਮੈਂਟ ਐਫਰਟ। ਇਹ ਮਤਲਬ ਜਿਹੜੀ ਇਮੀਗ੍ਰੇਸ਼ਨ ਦਾ ਸਿਨੈਰੀਓ ਸੀਗਾ ਉਹਨੂੰ ਵਾਰ ਟਾਈਮ ਰਿਕਰੂਟਮੈਂਟ ਦੇ ਨਾਲ ਜਿਹੜਾ ਕੰਪੇਅਰ ਕਰਨ ਲੱਗ ਪਏ ਆ, ਤੇ ਹਜ਼ਾਰਾਂ ਏਜੰਟ ਕਹਿੰਦੇ ਹਾਇਰ ਕਰਨੇ ਆ, ਤੇ ਇਹਦੇ ਵਿੱਚ ਜਿਹੜਾ ਫੰਡਿੰਗ ਜਿਹੜੀ ਇਹਨਾਂ ਨੂੰ ਜ਼ਿਆਦਾ ਮਿਲੀ ਆ ਵਨ ਬਿਗ ਬਿਊਟੀਫੁਲ ਬਿੱਲ ਦੇ ਥੱਲੇ, ਇਹਦੇ ਥੱਲੇ ਹੁਣ ਮਿਲੀਅਨਸ ਆਫ ਡਾਲਰਸ ਇਹਨਾਂ ਦੇ ਕੋਲ ਜਿਹੜਾ ਆ ਗਿਆ। ਤੇ ਜਿਹੜਾ ਇਹ ਇਲੈਕਸ਼ਨ ਵੀ ਜਿਹੜੇ ਜਿੱਤੇ ਸੀਗੇ ਉਹ ਇਸੇ ਕਰਕੇ ਜਿੱਤੇ ਸੀਗੇ ਕਿ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਹਾਈ ਸੀਗਾ। ਹੁਣ ਇਹਦੇ ਵਿੱਚ ਦੇਖਣ ਨੂੰ ਕੀ ਮਿਲ ਰਿਹਾ ਕਿ ਜਿਹੜੀ ਇਹ ਰਿਕਰੂਟਮੈਂਟ ਜਿਹੜੀ ਹੈਗੀ ਆ, ਜਿਹੜੀ ਜੌਬ ਦੀ ਇਹਨਾਂ ਦੀਆਂ ਐਡ ਹੈਗੀਆਂ, ਇਹ ਜ਼ਿਆਦਾਤਰ ਜਿਹੜੇ ਕੰਜ਼ਰਵੇਟਿਵ ਡੈਮੋਗ੍ਰਾਫੀ ਜਿਹੜੇ ਇਹਦੇ ਹੈਗੇ ਆ, ਰਾਈਟ ਲੀਨਿੰਗ ਜਿਹੜੇ ਸਟੇਟਸ ਹੈਗੇ ਆ, ਉਧਰੋਂ ਜ਼ਿਆਦਾ ਰਿਕਰੂਟਮੈਂਟ ਜਿਹੜੀ ਹੋ ਰਹੀ ਹੈ। ਇਹਦੇ ਵਿੱਚ ਜਿਹੜੇ ਮਿਲਟਰੀ ਦੇ ਐਂਥੂਸੀਐਸਟ ਸੀਗੇ ਜਾਂ ਗਨ ਰਾਈਟ ਦੇ ਸਪੋਰਟਰ ਹੈਗੇ ਆ, ਜਾਂ ਜਿਹੜੇ ਤੁਸੀਂ ਕਹ ਲਓ ਵੈਸੇ ਲੋਕੀ ਜਿੰਮਾਂ ਜੁਮਾਂ 'ਚ ਜਾਂਦੇ ਜਾਂ ਮਾਰਸ਼ਲ ਆਰਟਸ ਕਰਦੇ ਆ ਜਾਂ ਟੈਕਟੀਕਲ ਟ੍ਰੇਨਿੰਗ ਜਿਹੜੀ ਕਰਦੇ ਆ, ਉਹਨਾਂ ਲੋਕਾਂ ਨੂੰ ਡੈਮੋਗ੍ਰਾਫੀ ਨੂੰ ਇਹ ਜਿਹੜੀ ਟਾਰਗੇਟ ਕਰ ਰਹੇ ਆ। ਜਿਹੜੇ ਉੱਦਾਂ ਦੇ ਇਵੈਂਟ ਹੁੰਦੇ ਆ, UFC ਇਵੈਂਟ ਹੋ ਗਿਆ, ਨੈਸਕਾਰ ਰੇਸ ਹੋ ਗਈ, ਉਹਨਾਂ ਦੇ ਵਿੱਚ ਇਹ ਜਿਹੜੇ ਸੀਗੇ ਜਾਂ ਫਿਟਨੈਸ ਦੇ ਜਿਹੜੇ ਇਵਨ ਇਨਫਲੂਐਂਸਰ ਵੀ ਹੈਗੇ, ਉਹਨਾਂ ਨੂੰ ਵੀ ਇਹ ਪੈਸੇ ਦੇ ਕੇ ਕਿ ਤੁਸੀਂ ਉਹਨਾਂ ਦੇ ਪੇਜਾਂ ਤੇ ਆਪਣੀਆਂ ਐਡ ਜਿਹੜੀਆਂ ਰਨ ਕਰ ਰਹੇ ਆ, ਰਨ ਕਰੋ। ਤੇ ਜਿਹੜੇ ਹਿਸਾਬ ਨਾਲ ਇਹ ਰਿਕਰੂਟਮੈਂਟ ਜਿਹੜੀ ਕਰ ਰਿਹਾ, ਓਬਵੀਅਸਲੀ ਇਹ ਸਰਟਨ ਟਾਈਪ ਦੇ ਜਿਹੜੇ ਬੰਦੇ ਲੱਭਣਾ ਚਾਹੁੰਦੇ ਆ, ਜਿਹਨਾਂ ਨੂੰ ਥੋੜਾ ਜਿਹਾ ਸ਼ੌਂਕ ਜਿਹਾ ਹੋਵੇ ਕਿ ਜਾ ਕੇ ਕਿਸੇ ਨੂੰ ਦਬੋਚਣਾ ਫੜਨਾ, ਉਦਾਂ ਦੇ ਰਿਕਰੂਟਮੈਂਟ ਵੱਲ ਜਿਹੜੇ ਸੀਗੇ, ਤਾਂ ਕਰਕੇ ਫਿਟਨੈਸ ਇੰਡਸਟਰੀ ਨੂੰ ਜ਼ਿਆਦਾ ਜਿਹੜੇ ਟਾਰਗੇਟ ਕਰ ਰਹੇ ਆ। $50,000 ਸਾਈਨ ਅਪ ਜਿਹੜਾ ਬੋਨਸ ਹੈਗਾ, ਤੇ 60,000 ਕਹਿੰਦੇ ਆ ਕਿ ਜਿਹੜਾ ਸਟੂਡੈਂਟ ਲੋਨ ਵਗੈਰਾ ਰੀਪੇਮੈਂਟ ਜਿਹੜੀ ਇਹ ਕਰ ਦੋਗੇ, ਮਤਲਬ $1,10,000 ਦਾ ਬੋਨਸ ਸਿੱਧਾ ਆ ਗਿਆ। ਤੇ tens of thousands of ਜੌਬ ਜਿਹੜੀਆਂ ਹੈਗੀਆਂ, ਕਹਿੰਦੇ ਕਿ ਇਹ ਇੱਕ ਇੰਡਸਟਰੀ ਜਿਹੜੀ ਇਹਨਾਂ ਨੇ ਬਣਾ ਦੇਣੀ ਆ, ਕਿ ਰਿਕਰੂਟਮੈਂਟ ਇੰਡਸਟਰੀ $100 ਮਿਲੀਅਨ ਦਾ ਬਜਟ ਇਹਨਾਂ ਨੇ ਜਿਹੜਾ ਸੀਗਾ ਅਪਰੂਵ ਕੀਤਾ। ਤੇ ਇਹਦੇ ਵਿੱਚ ਹੁਣ ਮੇਨ ਚੱਕਰ ਇਹ ਹੈ ਕਿ ਜਿਹੜੇ ਸਪੋਰਟਰ ਹੈਗੇ ਆ ਇਮੀਗ੍ਰੈਂਟਸ ਦੇ, ਉਹ ਕਹਿੰਦੇ ਆ ਕਿ ਇਹ ਜਿਹੜਾ ਸੀਗਾ ਪੈਟਰੀਓਟਿਜ਼ਮ ਵਾਲਾ ਜਿਹੜਾ ਥੀਮ ਤੁਸੀਂ ਜਿਹੜਾ ਲਾ ਰਹੇ ਆ, ਇਹਦੇ ਕਰਕੇ ਜਿਹੜਾ ਸੀਗਾ ਕਿ ਚੀਜ਼ਾਂ ਕਾਬੂ ਤੋਂ ਬਾਹਰ ਹੋ ਜਾਣੀਆਂ, ਕਿਉਂਕਿ ਜਿਹੜੇ ਲੋਕ ਆਪਾਂ ਆਲਰੇਡੀ ਦੇਖ ਰਹੇ ਆ ਇਹ ਸਹੀ ਤਰੀਕੇ ਨਾਲ ਹੈਂਡਲ ਨਹੀਂ ਕਰ ਰਹੇ, ਬਿਨਾਂ ਲੋੜ ਤੋਂ ਜ਼ਿਆਦਾ ਜਿਹੜੀ ਐਕਸੈਸਿਵ ਫੋਰਸ ਜਿਹੜੀ ਯੂਜ਼ ਕਰ ਰਹੇ ਆ। ਕਈ ਵਾਰੀ ਆਪਾਂ ਆਹ ਜਿੱਦਾਂ ਹੁਣ ਇੱਕ ਜਿਹੜਾ ਖਬਰ ਆਈ ਸੀਗੀ ਕਿ ਉਹਨੇ ਲੇਡੀ ਨੂੰ ਜਿਹੜਾ ਸੀਗਾ ਮਿਸ ਹੈਂਡਲ ਕੀਤਾ ਸੀਗਾ, ਤੇ ਕੋਰਟ ਨੇ ਕੁਛ ਨੂੰ ਸਜ਼ਾ ਵਗੈਰਾ ਜਿਹੜੀ ਨਹੀਂ ਦਿੱਤੀ ਸੀਗੀ, 3 ਦਿਨਾਂ ਦੀ ਬਹਾਲ ਹੋ ਗਿਆ ਸੀ। ਫਿਰ ਏਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਆਣੀਆਂ ਕਿ ਹੁਣ ਕੁੱਟਮਾਰ ਕਰੋ ਤੇ ਕੋਰਟ ਕੁਛ ਕਵੇ ਨਾ, ਤੇ ਉਹੀ ਤੁਸੀਂ ਆਪ ਹਿਸਾਬ ਲਾ ਸਕਦੇ ਹੋ ਫਿਰ ਕਿ ਜਿੱਦਾਂ ਦੇ ਹੁਣ ਬੰਦਿਆਂ ਨੇ ਰਿਕਰੂਟ ਕਰਨੇ, ਉਹ ਤਾਂ ਪਹਿਲਾਂ ਹੀ ਗੁੱਸਾ ਆਉਣਾ ਚ ਬੜਾ, ਜਾਂ ਤੁਸੀਂ ਸਰਟਨ ਟਾਈਪ ਆਫ ਜੇ ਸੋਸ਼ਲ ਮੀਡੀਆ ਵਾਲੇ ਲੋਕਾਂ ਨੂੰ ਕਹਿ ਰਹੇ ਪ੍ਰਮੋਟ ਕਰਨ ਲਈ, ਤੇ ਉਹਨਾਂ ਦੀ ਆਡੀਅנס ਵੀ ਅੱਗੋਂ ਦੀ ਉਦਾਂ ਦੀ ਜਿਹੜੀ ਆਣੀ ਆ, ਤੇ ਉਦਾਂ ਦੇ ਬੰਦੇ ਉਹਨਾਂ ਨੇ ਜਿਹੜੇ ਅੱਗੇ ਹਾਇਰ ਕਰਨੇ ਆ। ਇਹ ਜਿਹੜਾ ਸੀਗਾ ਹੁਣ ਲੈਂਡਸਕੇਪ ਜਿਹੜਾ ਤੁਸੀਂ ਕਹ ਲਓ ਕਿ ਇਮੀਗ੍ਰੇਸ਼ਨ ਦਾ ਬਿਲਕੁਲ ਜਿਹੜਾ ਚੇਂਜ ਹੋ ਗਿਆ। ਇੱਕ ਤੁਸੀਂ ਕਹ ਲਓ ਕਿ ਡਿਟੈਂਸ਼ਨ ਫੈਸਿਲਿਟੀਆਂ ਜਿਹੜੀਆਂ ਸੀਗੀਆਂ ਉਹ ਵਧਾ ਰਹੇ ਆ, ਨਵੇਂ ਜਿਹੜੇ ਸੀਗੇ ਡਿਟੈਂਸ਼ਨ ਹਾਊਸਿਸ ਜਿਹੜੇ ਬਿਲਡ ਕਰ ਰਹੇ ਆ। 80,000 ਕੈਪੈਸਿਟੀ ਵਾਲਾ ਜਿਹੜਾ ਉਹ ਕਹਿੰਦੇ ਸੀਗੇ ਅਟਲਾਂਟਾ ਵਾਲੇ ਏਰੀਏ ਦੇ ਵਿੱਚ ਜਿਹੜਾ ਸੀਗਾ ਉਹਨਾਂ ਨੇ ਫੰਡਿੰਗ ਜਿਹੜੀ ਹੁਣ ਕੀਤੀ ਸੀਗੀ ਕਿ ਨਵੇਂ ਜਿਹੜੇ ਵੇਅਰ ਹਾਊਸ ਟਾਈਪ ਜਿਹੜੇ ਡਿਟੈਂਸ਼ਨ ਸੈਂਟਰ ਉਹਨਾਂ ਨੇ ਬਣਾਉਣੇ ਆ। ਤੇ ਅਰਬਨ ਦੇ ਵਿੱਚ ਜਿਹੜੇ ਸੀਗੇ ਫੈਡਰਲ ਆਪਰੇਸ਼ਨ ਉਹਨਾਂ ਨੇ ਸ਼ਹਿਰਾਂ ਦੇ ਵਿੱਚ ਆ ਕੇ ਵੀ ਜਿਹੜੇ ਸੀਗੇ ਤੁਸੀਂ ਲਾ ਲਓ ਕਿ ਜਿਹੜੇ ਮੇਜਰ ਸਿਟੀ ਲਾਸ ਐਂਜਲਸ ਹੋ ਗਿਆ, ਸ਼ਿਕਾਗੋ ਹੋ ਗਿਆ, ਉਹ 'ਚ ਆਪਾਂ ਦੇਖਿਆ ਕਿ ਕਿੱਦਾਂ ਇਹਨਾਂ ਨੇ ਟਾਰਗੇਟ ਕੀਤਾ, ਮਿਨੀਐਪੋਲਿਸ ਇਹਨਾਂ ਨੇ ਟਾਰਗੇਟ ਕੀਤਾ। ਸੋ ਇਹ ਚੀਜ਼ਾਂ ਜਿਹੜੀਆਂ ਸੀ ਫੰਡਿੰਗ ਜਿਹੜੀ ਸੀਗੀ ਹੁਣ ਉਹ ਇਨਫੈਕਟ ਆ ਰਹੀ ਆ। ਤੇ $350 ਬਿਲੀਅਨ ਦਾ ਸੀਗਾ, 1 ਬਿਲੀਅਨ ਦੇ ਵਿੱਚ 1000 ਮਿਲੀਅਨ ਡਾਲਰ ਹੁੰਦੇ ਆ। ਤੁਸੀਂ ਆਪ ਹਿਸਾਬ ਕਿਤਾਬ ਲਾ ਸਕਦੇ ਆ ਕਿ ਪੈਸਾ ਕਿੰਨਾ ਅਨਲਿਮਿਟਿਡ ਪੈਸਾ ਜਿਹੜਾ ਹੈਗਾ, ਤੇ ਲੋਕੀ 50,000 ਤੋਂ $1,10,000 ਤੱਕ ਜਦੋਂ ਬੋਨਸ ਮਿਲਦਾ ਹੋਵੇ ਤੇ ਭੱਜੇ ਜਾਂਦੇ ਆ, ਭੱਜੇ ਜਾਊਗੀ। ਤੁਸੀਂ ਹੁਣ ਦੇਖੋ ਅਟਾਰਨੀ ਟਰਕਿਆਣਾ ਜੀ, ਜਦੋਂ ਤਾਂ ਸਟੂਡੈਂਟ ਲੋਨ ਵਾਲੇ ਦੀਆਂ ਮਾਫ ਕਰਦੇ ਸੀਗੇ, ਪਿਛਲਾ ਪ੍ਰਸ਼ਾਸਨ ਤਾਂ ਕਹਿੰਦੇ ਸੀਗੇ ਵੀ ਇਹ ਤਾਂ ਵੇਸਟਫੁਲ ਆ, ਪਬਲਿਕ ਮਨੀ ਗਲਤ ਪਾਸੇ ਜਾ ਰਹੀ ਆ, ਪਰ ਹੁਣ ਆਪ ਵੀ ਸਟੂਡੈਂਟ ਲੋਨ ਮਾਫ ਕਰਨਗੇ। ਉਹਨਾਂ ਦਾ ਮਤਲਬ ਮਨੀ ਹੈਗੀ ਆ ਸਰਕਾਰ ਕੋਲ, ਬਸ ਇਹ ਆ ਵੀ
ਆਪਣੇ ਤਰੀਕੇ ਦੇ ਨਾਲ ਕਿੱਦਾਂ ਵਰਤਣੀ ਆ, ਉਹਦਾ ਸਾਰਾ ਕਨਸੈਪਟ ਕਿਤੇ ਨਾ ਕਿਤੇ ਬਣ ਜਾਂਦਾ। ਜਿਹੜਾ ਵੀ ਪ੍ਰਸ਼ਾਸਨ ਆਉਂਦਾ ਆ, ਮਨੀ ਹੁੰਦੀ ਆ, ਪਰ ਉਹਨੂੰ ਕਿੱਧਰ ਵਰਤਣੀ, ਕਿਵੇਂ ਵਰਤਣੀ ਆ, ਉਹ ਆਪਣੇ ਏਜੰਡੇ ਦੇ ਹਿਸਾਬ ਦੇ ਨਾਲ ਹੀ ਜਿਹੜੇ ਸਰਕਾਰਾਂ ਜਿਹੜੀਆਂ ਉਹ ਚੱਲਦੀਆਂ ਹੈਗੀਆਂ ਆ ਜੀ। ਅਗਲੀ ਅਟਰਨੀ ਟਕੇਣਾ ਜੀ, ਗੱਲ ਕਰੀਏ ਨਵਾਂ ਰੂਲ, ਇਹਦੇ ਨਾਲ ਸਾਈਲਮ ਕਹਿੰਦੇ ਵੀ ਬਲੌਕ ਕੀਤਾ ਜਾ ਸਕਦਾ ਪਬਲਿਕ ਹੈਲਥ ਗਰਾਊਂਡ ਨੂੰ ਜਿਹੜਾ ਉਹ ਲੈ ਕੇ। ਹਾਂਜੀ, ਸੋ ਇੱਕ ਹੁਣ ਨਵੀਂ ਫੈਡਰਲ ਲੈਜਿਸਲੇਸ਼ਨ ਰੈਗੂਲੇਸ਼ਨ ਇਹਨਾਂ ਨੇ ਫਾਈਨਲਾਈਜ਼ ਜਿਹੜੀ ਕਰਤੀ ਹੈ। ਪਹਿਲਾਂ ਇਦਾਂ ਕਦੀ ਨਹੀਂ ਸੀਗਾ ਕਿ ਹੈਲਥ ਗਰਾਊਂਡ ਕਰਕੇ ਤੁਹਾਨੂੰ ਅਸਾਈਲਮ ਨਹੀਂ ਮਿਲਣੀ। ਤੇ ਇਹਨਾਂ ਨੇ ਕੀ ਕੀਤਾ ਕਿ ਟਰੰਪ ਸਰਕਾਰ ਨੇ ਕੋਵਿਡ-19 ਐਰਾ ਦੀਆਂ ਜਿਹੜੀਆਂ ਰਿਸਟ੍ਰਿਕਸ਼ਨ ਜਿਹੜੀਆਂ ਸੀਗੀਆਂ, ਹੈਲਥ ਬੇਸਡ ਐਕਸਕਲੂਜਨ ਜਿਹੜੀਆਂ ਸੀਗੀਆਂ, ਉਹੀ ਪਾਲਿਸੀ ਨੂੰ ਜਿਹੜਾ ਇਹ ਅੱਗੇ ਵਧਾ ਰਹੇ ਆ। ਤੇ ਉਹਦੇ ਵਿੱਚ ਬੇਸਿਕਲੀ ਇਹੀ ਕਹਿੰਦੇ ਕਿ ਹੈਲਥ ਦੇ ਕਰਕੇ ਜੇ ਕੋਈ ਕਮਿਊਨੀਕੇਬਲ ਡਿਜ਼ੀਜ਼ ਕਿਸੇ ਨੂੰ ਜਿਹੜੀ ਹੈਗੀ ਆ, ਉਹਦੇ ਕਰਕੇ ਜੇ ਅਮਰੀਕਨ ਪੋਪੂਲੇਸ਼ਨ ਨੂੰ ਖਤਰਾ ਆ ਸਕਦਾ ਤੇ ਆਪਾਂ ਉਹਨੂੰ ਜਿਹੜੀ ਸੀਗੀ ਅਸਾਈਲਮ ਵੀ ਨਹੀਂ ਜਿਹੜੀ ਦੇਣੀ। ਤੇ ਹੁਣ ਇਹ ਓਬਵੀਅਸਲੀ ਚੀਜ਼ ਜਿਹੜੀ ਚੈਲੰਜ ਹੋ ਗਈ ਕੋਰਟਸ ਦੇ ਵਿੱਚ, ਕਿਉਂਕਿ ਸਰਕਾਰ ਨੂੰ ਜਸਟੀਫਾਈ ਕਰਨਾ ਪੈਣਾ ਕਿ ਇਹ ਪਾਲਿਸੀ ਜਸਟੀਫਾਈਡ ਜਿਹੜੀ ਕਿਉਂ ਹੈਗੀ ਆ। ਤੇ ਬਟ ਇਹ ਹੈ ਕਿ ਇੱਕ ਇਮੀਗ੍ਰੇਸ਼ਨ ਅਸਾਈਲਮ ਲਾਅ ਦੇ ਉੱਤੇ ਤੁਸੀਂ ਕਹ ਲਓ ਕਿ ਇੱਕ ਹੋਰ ਜਿਹੜੀ ਰਿਸਟ੍ਰਿਕਸ਼ਨ ਸੀ, ਜਿਹੜੀ ਪਹਿਲਾਂ ਨਹੀਂ ਵੀ ਕਦੀ ਸੀਗੀਆਂ, ਉਧਰਲੇ ਪਾਸੇ ਨੂੰ ਵੀ ਇਹ ਜਿਹੜੀਆਂ ਚੀਜ਼ਾਂ ਲੈ ਕੇ ਆਲਰੇਡੀ ਚੱਲ ਗਏ ਆ। ਕਿਉਂਕਿ ਜਿਹੜਾ ਅਸਾਈਲੀ ਹੈਗਾ ਉਹ ਤਾਂ ਆਲਰੇਡੀ ਯੂਐਸ ਦੇ ਵਿੱਚ 5-5 10-10 ਸਾਲ ਰਹਿ ਹੀ ਰਿਹਾ ਹੈਗਾ। ਹੁਣ ਜੋ 10 ਸਾਲ ਰਹਿ ਰਿਹਾ ਹੈਗਾ, ਉਹਦੀ ਹੈਲਥ ਜੋ ਹੈਗੀ ਆ, ਉਹਨੂੰ ਤੁਸੀਂ 10 ਸਾਲ ਬਾਅਦ ਕਹਿ ਦਿਓ ਕਿ ਹੈਲਥ ਗਰਾਊਂਡ ਕਰਕੇ ਇਹਨੂੰ ਡਿਨਾਈ ਜਿਹੜਾ ਕਰਨਾ, ਉਹ ਆਲਰੇਡੀ ਇਸ ਦੇਸ਼ 'ਚ ਰਹਿ ਰਿਹਾ, ਮੇ ਵੀ ਟ੍ਰੀਟਮੈਂਟ ਵੀ ਲੈ ਰਿਹਾ ਹੋਵੇ। ਪਰ ਉਧਰਲੇ ਪਾਸੇ ਨੂੰ ਅਨਫੋਰਚੂਨੇਟਲੀ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਗਈਆਂ। ਤੇ ਸਿਵਲ ਰਾਈਟ ਗਰੁੱਪ ਜਿਹੜੇ ਆਲਰੇਡੀ ਸੀਗੇ, ਉਹ ਕਹਿੰਦੇ ਕਿ ਇਸ ਚੀਜ਼ ਨੂੰ ਜਿਹੜਾ ਉਹਨਾਂ ਨੇ ਚੈਲੰਜ ਕਰਨਾ, ਕਿਉਂਕਿ ਇਹ ਜਿਹੜਾ ਇੰਟਰਨੈਸ਼ਨਲ ਰਿਫਿਊਜੀ ਲਾਅ ਦੇ ਥੱਲੇ ਜਿਹੜੇ ਯੂਐਸ ਨੇ ਆਬਲੀਗੇਸ਼ਨ ਸੀਗੇ, ਜਿਹੜੀ ਟ੍ਰੀਟੀਆਂ ਵਗੈਰਾ ਇਹਨਾਂ ਨੇ ਸਾਈਨ ਕੀਤੀਆਂ, ਉਹਨੂੰ ਇਹ ਵਾਇਲੇਟ ਕਰਦਾ ਹੈਗਾ। ਠੀਕ ਆ। ਆਈ ਥਿੰਕ ਇਹ ਪਬਲਿਕ ਹੈਲਥ ਗਰਾਊਂਡ ਦੇ ਉੱਤੇ ਉਹ ਲਾਸਟ ਟਾਈਮ ਵੀ ਕੋਵਿਡ-19 ਦੇ ਦੌਰਾਨ ਵੀ ਕਾਫੀ ਚਿਰ ਜਿਹੜਾ ਬਾਰਡਰ ਦੇ ਉੱਤੇ ਰੋਕ ਕੇ ਲੋਕਾਂ ਨੂੰ ਜਿਹੜਾ ਉਹ ਰੱਖਿਆ ਸੀ। ਆਈ ਥਿੰਕ ਟਾਈਟਲ 42 ਉਦੋਂ ਜਿਹੜਾ ਉਹ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਸੋ ਇੱਕ ਵਾਰੀ ਫਿਰ ਦੱਸ ਜਾਈਏ ਸਰੋਤਿਓ, ਅੱਜ ਮਾਫੀ ਚਾਹੁੰਦੇ ਹਾਂ, ਕਾਲਸ ਜਿਹੜੀਆਂ ਉਹ ਤੁਹਾਡੀਆਂ ਨਹੀਂ ਲੈ ਸਕਦੇ। ਆਉਂਦੇ ਵਕਤ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਉਹ ਜਾਰੀ ਜਿਹੜਾ ਉਹ ਰੱਖਾਂਗੇ। ਸੋ ਅੱਗੇ ਜਿਹੜਾ ਵੱਧਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਨੇ ਲਾਸੂਟ ਦਰਜ ਕੀਤਾ, ਸੂ ਕਰ ਦਿੱਤਾ ਆ ਵਰਜੀਨੀਆ ਨੂੰ ਇਨ ਸਟੇਟ ਟਿਊਸ਼ਨ ਅਨਡਾਕੂਮੈਂਟਡ ਸਟੂਡੈਂਟਸ ਨੂੰ ਜਿਹੜਾ ਉਹ ਲੈ ਕੇ। ਇਹ ਹੁਣ ਵਾਰੀ ਸਿਰ ਆਪਾਂ ਕਹਿ ਸਕਦੇ ਹਾਂ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਐਕਸ਼ਨ ਆ ਰਿਹਾ ਆ, ਜਾਂ ਇਹਨਾਂ ਦੀਆਂ ਨਜ਼ਰਾਂ ਦੇ ਵਿੱਚ ਆ ਰਹੇ ਆ। ਜਿੱਥੇ ਵੀ ਅਨਡਾਕੂਮੈਂਟਡ ਲੋਕਾਂ ਦੀ ਗੱਲ ਆਉਂਦੀ ਆ, ਇਮੀਗ੍ਰੈਂਟਸ ਦੀ ਗੱਲ ਆਉਂਦੀ ਆ, ਕੋਈ ਵੀ ਮਨੀ ਉਧਰ ਨੂੰ ਜਾ ਰਹੀ ਆ, ਉਹ ਜਾਂ ਉਹਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਇਨਵੋਲਵ ਆ, ਉਸ ਦੇ ਉੱਤੇ ਕੁਐਸਚਨ ਮਾਰਕ ਆ, ਉਸ ਦੇ ਉੱਤੇ ਲਾ ਸੂਟ ਨੇ, ਉਹ ਇਹਨਾਂ ਨੂੰ ਨਹੀਂ ਜਾਣੀ ਚਾਹੀਦੀ, ਉਸੇ ਦੇ ਉੱਤੇ ਜ਼ੋਰ ਇਸ ਟਾਈਮ ਚੱਲ ਰਿਹਾ। ਹਾਂਜੀ, ਸੋ ਦਸੰਬਰ 30 2025 ਨੂੰ ਤੁਸੀਂ ਦੇਖ ਲਓ, ਨਵੇਂ ਸਾਲ ਦੀ ਛੁੱਟੀਆਂ ਵਾਲੇ ਦਿਨ, ਦਸੰਬਰ 30 ਨੂੰ ਇਹਨਾਂ ਨੇ ਮੁਕੱਦਮਾ ਕਰਤਾ ਵਰਜੀਨੀਆ ਸਟੇਟ ਦੇ ਉੱਤੇ। ਉਹ ਕਹਿੰਦੇ ਆ ਕਿ ਜਿਹੜਾ ਅਨਡਾਕੂਮੈਂਟਡ, ਸੋ ਕਾਨੂੰਨ ਕੀ ਸੀਗਾ, ਉਹ ਬੇਸਿਕਲੀ ਵਰਜੀਨੀਆ ਦਾ ਕਾਨੂੰਨ ਸੀਗਾ ਕਿ ਜਿਹੜੇ ਜਵਾਕ ਉੱਥੇ ਰਹਿ ਰਹੇ ਆ ਵਰਜੀਨੀਆ ਤੋਂ, ਜਿਹਨਾਂ ਨੇ ਹਾਈ ਸਕੂਲ ਵਗੈਰਾ ਕੀਤਾ ਤੇ ਹੋਰ ਕ੍ਰਾਈਟੀਰੀਆ ਜਿਹੜਾ ਉਹ ਮੀਟ ਕਰਦੇ ਆ, ਤੇ ਉਹਨਾਂ ਨੂੰ ਜਿਹੜਾ ਇਨ ਸਟੇਟ ਟਿਊਸ਼ਨ, ਮਤਲਬ ਕਿ ਜਿਹੜਾ ਡਿਸਕਾਊਂਟਡ ਰੇਟ ਤੇ, ਜਿਹੜੇ ਬਾਹਰਲੀ ਸਟੇਟ ਵਾਲੇ ਹੁੰਦੇ ਆ ਉਹਨਾਂ ਨੂੰ ਜ਼ਿਆਦਾ ਪੈਸੇ ਜਿਹੜੇ ਦੇਣੇ ਪੈਂਦੇ ਆ। ਇਹਨਾਂ ਨੇ ਆਪਣਾ ਲਾਅ ਸੂਟ ਜਿਹੜਾ ਫਾਈਲ ਕੀਤਾ, ਉਹ ਇਹ ਕਹਿ ਕੇ ਫਾਈਲ ਕੀਤਾ ਕਿ ਇਹ ਜਿਹੜਾ ਕਾਨੂੰਨ ਹੈਗਾ ਵਰਜੀਨੀਆ ਦਾ, ਇਹ ਇਲੀਗਲ ਇਮੀਗ੍ਰੇਸ਼ਨ ਰਿਫਾਰਮ ਤੇ ਇਮੀਗ੍ਰੇਸ਼ਨ ਰਿਸਪੌਂਸਿਬਿਲਿਟੀ ਐਕਟ 1996 ਨੂੰ ਵਾਇਲੇਟ ਕਰਦਾ। ਕਿਉਂ ਵਾਇਲੇਟ ਕਰਦਾ? ਉਹ ਕਹਿੰਦੇ ਆ ਕਿ ਇੱਕ ਕੱਚੇ ਬੰਦੇ ਨੂੰ ਜ਼ਿਆਦਾ ਹੱਕ ਦੇ ਰਹੇ ਆ, ਜਿਹੜਾ ਇੱਕ ਯੂਐਸ ਸਿਟੀਜ਼ਨ ਹੈਗਾ ਦੂਜੀ ਸਟੇਟ ਦਾ। ਮਤਲਬ ਕਿ ਹੁਣ ਕਿਸੇ ਹੋਰ ਸਟੇਟ ਦੇ ਬੰਦੇ ਨੇ ਵਰਜੀਨੀਆ 'ਚ ਪੜ੍ਹਨ ਆਉਣਾ, ਉਹਨੇ ਆਊਟ ਆਫ ਸਟੇਟ ਟਿਊਸ਼ਨ ਦੇਣੀ ਆ, ਪਰ ਜਿਹੜਾ ਕੱਚਾ ਬੰਦਾ ਵਰਜੀਨੀਆ ਰਹਿ ਰਿਹਾ ਉਹਨੂੰ ਤੁਸੀਂ ਇਨ ਸਟੇਟ ਟਿਊਸ਼ਨ ਦੇ ਰਹੇ ਆ। ਉਹ ਉਸ ਗਰਾਊਂਡ ਤੇ ਵਾਇਲੇਟ, ਉਹ ਕਹਿ ਰਹੇ ਆ ਕਿ ਸਿਟੀਜ਼ਨ ਨੂੰ ਜ਼ਿਆਦਾ ਪੈਸੇ ਦੇਣੇ ਪੈ ਰਹੇ ਆ ਤੇ ਜਿਹੜਾ ਕੱਚਾ ਬੰਦਾ ਉਹਨੂੰ ਘੱਟ ਪੈਸੇ, ਉਹ ਉਧਰਲੇ ਪਾਸੇ ਨੂੰ ਜਿਹੜੀ ਲਿਟੀਗੇਸ਼ਨ ਜਿਹੜੀ ਲੈ ਕੇ ਜਿਹੜੀ ਜਾ ਰਹੇ ਆ। ਤੇ ਓਬਵੀਅਸਲੀ ਉਹ ਸਟੇਟਸ ਦੇ ਉੱਤੇ ਜਿਹੜਾ ਸੀਗਾ ਸ਼ਿਕੰਜਾ ਇਮੀਗ੍ਰੇਸ਼ਨ ਵਾਲਾ ਜਿਹੜਾ ਕੱਸਣਾ ਚਾਹੁੰਦੇ ਆ। ਤੇ ਇੱਥੇ ਹੁਣ ਜਿਹੜਾ ਲਾਅ ਸੂਟ ਹੋਇਆ, ਤੇ ਇਹ ਹੋਰ ਵੀ ਕੰਪੈਰੇਟਿਵਲੀ ਆਪਾਂ ਦੇਖਿਆ ਸੀ ਕੈਲੀਫੋਰਨੀਆ ਸਟੇਟ ਵਾਲਿਆਂ ਨੂੰ ਵੀ, ਸਾਰਿਆਂ ਨੂੰ ਜਿਹੜੀਆਂ ਚਿੱਠੀਆਂ ਵਗੈਰਾ ਜਿਹੜੀਆਂ ਆਈਆਂ ਸੀਗੀਆਂ। ਤੇ ਹੁਣ ਕੈਲੀਫੋਰਨੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੇ ਅਨਡਾਕੂਮੈਂਟਡ ਹੈਗੇ ਆ ਬੱਚੇ, ਵੀ ਕਾਫੀ ਜ਼ਿਆਦਾ ਅਨਡਾਕੂਮੈਂਟਡ ਜਿਹੜੇ ਹੈਗੇ ਆ। ਤੇ ਇਨ ਸਟੇਟ ਵਾਲਾ ਮਤਲਬ ਹੁਣ ਆਰਗੂਮੈਂਟ ਇਹ ਹੈ ਕਿ ਜੇ ਜਿਹੜਾ ਨਿਆਣਾ ਆਲਰੇਡੀ ਉਰੇ ਹਾਈ ਸਕੂਲ ਵਗੈਰਾ 'ਚ ਪੜ੍ਹ ਕੇ ਆਲਰੇਡੀ ਕਰਾਊਡ ਅਮਰੀਕਨ ਸਿਸਟਮ ਦੇ ਵਿੱਚ ਘੁਲ ਮਿਲ ਗਿਆ, ਰਚ ਗਿਆ, ਉਹ ਤਾਂ ਯੂਐਸ ਨੂੰ ਬੈਨੀਫਿਟ ਹੀ ਕਰੂਗਾ, ਉਹਦੀ ਤੁਸੀਂ ਪੜ੍ਹਾਈ ਕਿਉਂ ਰੋਕਦੇ ਆ ਜਿਹੜੀ। ਪਰ ਇਹ ਹੈ ਕਿ ਜਿਹੜੀ ਇਹ ਵਾਲੀ ਸਰਕਾਰ ਆ, ਉਹ ਇਸ ਚੀਜ਼ ਨੂੰ ਹੋਰ ਤਰ੍ਹਾਂ ਦੇਖਦੀ ਆ, ਤੇ ਉਹ ਕਹਿੰਦੀ ਆ ਕਿ ਇਹ ਜਿਹੜੀ
ਇੰਸਟੀਟਿਊਸ਼ਨ ਲਈ ਐਲੀਜੀਬਲ ਨਹੀਂ ਹੋਣੇ ਚਾਹੀਦੇ, ਫੁੱਲ ਪੈਸੇ ਜਿਹੜੇ ਦਿਓ। ਸੋ ਇਹ ਕਿਤੇ ਨਾ ਕਿਤੇ ਇੱਕ ਪੈਟਰਨ ਜਿਹੜਾ ਉਹ ਸਾਹਮਣੇ ਆ ਰਿਹਾ, ਆਪਾਂ ਹੋਰ ਵੀ ਥਾਵਾਂ ਦੇ ਉੱਤੇ ਦੇਖ ਰਹੇ ਹਾਂ। ਇੱਕ ਜਿਹੜਾ ਅਟਰਨੀ ਕਹਿਣਾ ਜੀ, ਹੁਣ ਜਿਹੜਾ ਸੋਮਾਲੀਅਨ ਵਾਲਾ ਜੋ ਉਹਨਾਂ ਨੇ ਫਰਾਡ ਹੋਇਆ ਆ, ਜਿਸ ਦਾ ਕਥਿਤ ਤੌਰ ਦੇ ਉੱਤੇ ਇੰਨਾ ਰੌਲਾ ਪਿਆ ਆ, ਤੁਸੀਂ ਉਸ ਦਾ ਅਸਰ ਵੀ ਦੇਖੋਗੇ ਵੀ ਇਮੀਗ੍ਰੇਸ਼ਨ ਦੇ ਉੱਤੇ ਅਸਰ ਜਿਹੜਾ ਉਹ ਪਊਗਾ। ਸੋਮਾਲੀਆ ਨੂੰ ਲੈ ਕੇ ਆਲਰੇਡੀ ਕਾਫੀ ਕੁਛ ਚੀਜ਼ਾਂ ਜਿਹੜੀਆਂ ਉਹ ਚਰਚਾਵਾਂ ਚੱਲ ਰਹੀਆਂ ਆ। ਸੋ ਇਸ ਦਾ ਅਸਰ ਫਾਰ ਰੀਚਿੰਗ ਹੋਊਗਾ, ਕੱਲਾ ਸੋਮਾਲੀਅਨਸ ਤੱਕ ਸੀਮਤ ਰਹੂਗਾ, ਜਾਂ ਬਾਕੀ ਇਮੀਗ੍ਰੈਂਟਸ ਦੇ ਉੱਤੇ ਵੀ ਇਸ ਦਾ ਅਸਰ ਪਵੇਗਾ? ਦੇਖੋ ਹੁਣ ਮਤਲਬ ਪਰਸਨਲ ਲੈਵਲ ਤੇ ਤਾਂ ਮੈਂ ਆਪਣਾ ਸ਼ੋਅ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀਗੇ, ਹੁਣ ਮੇਰੀ ਸੋਚ ਜਿਹੜੀ ਇਹ ਹੈ ਕਿ ਮੈਂ 2007 ਚ ਆਇਆ ਸੀਗਾ ਉਰੇ, ਤੇ ਆਪਣੇ ਇੰਡੀਆ ਤੋਂ, ਰਾਈਟ। ਤੇ ਆ ਕੇ ਕਈ ਕੁਛ ਬੰਦੇ ਨੂੰ ਦੇਖਣ ਨੂੰ ਮਿਲਦਾ, ਮਿਡ ਵੈਸਟ ਤੋਂ, ਮਜ਼ੂਰੀ ਸਟੇਟ ਤੋਂ ਸ਼ੁਰੂ ਕੀਤਾ ਸੀਗਾ, ਤੇ ਹਰੇਕ ਸਟੇਟ ਤੇ ਵਰਜੀਨੀਆ ਰਿਹਾ ਮੈਂ ਕਈ ਚਿਰ, ਛੋਟਾ ਜਿਹਾ ਸ਼ਹਿਰ ਸੀਗਾ, 25,000 ਲੋਕੀ ਉੱਥੇ ਰਹਿੰਦੇ ਸੀਗੇ, ਤੇ ਸਟੈਂਟਨ ਕਰਕੇ ਸ਼ਾਰਲਟਸਵਿਲ ਦੇ ਲਾਗੇ, ਤੇ ਬਹੁਤ ਘੱਟ ਉਹਨਾਂ ਟਾਈਮਾਂ ਦੇ ਵਿੱਚ ਤੁਸੀਂ ਲਾ ਲਓ ਕਿ ਇੱਕ ਅੱਧੀ ਇੰਡੀਅਨ ਫੈਮਿਲੀ ਜਿਹੜੀ ਹੋਣੀ ਹੈ, ਰਾਈਟ। ਤੇ ਅਮਰੀਕਾ 'ਚ ਮੇਰਾ ਪੁਆਇੰਟ ਆਫ ਵਿਊ ਇਹੀ ਹੈ ਕਿ ਹੁਣ ਆਪਾਂ ਭਾਵੇਂ ਸਿਟੀਜ਼ਨ ਬਣ ਜਾਈਏ, ਜੋ ਮਰਜ਼ੀ ਆ, ਠੀਕ ਆ, ਆਪਾਂ ਕਹੀਏ ਕਿ ਆਪਾਂ ਅਮਰੀਕਨ ਬਣ ਗਏ ਆ, ਪਰ ਗੱਲ ਇਹ ਆ ਕਿ ਜਿਹੜੇ ਮੈਜੋਰਟੀ ਲੋਕ ਜਿਹੜੇ ਹੈਗੇ ਆ ਇਸੇ ਗਰੁੱਪ ਦੇ ਅਮਰੀਕਨ, ਉਹ ਸਾਨੂੰ ਕਿੱਦਾਂ ਦੇਖਦੇ ਆ, ਕਿ ਉਹ ਵੀ ਸਾਨੂੰ ਅਮਰੀਕਨ ਸਮਝਦੇ ਆ ਕਿ ਨਹੀਂ ਸਮਝਦੇ, ਉਹ 'ਤੇ ਡਿਪੈਂਡ ਕਰਦਾ। ਸੋ ਤੁਸੀਂ ਜੋ ਮਰਜ਼ੀ ਕਰੀ ਜਾਓ, ਭਾਵੇਂ ਤੁਹਾਡੇ ਜਵਾਕ ਵੀ ਉਰੇ ਬੋਰਨ ਹੋਏ ਆ, ਠੀਕ ਆ, ਮੰਨ ਲਓ ਜਿੰਨੇ ਮਰਜ਼ੀ ਦਿਲਾਸੇ ਦੇਈ ਜਾਓ, ਸਵਾਲ ਐਂਡ ਆਫ ਦਾ ਡੇ ਇਹ ਆ ਜਾਂਦਾ ਹੈ ਕਿ ਕੀ ਜਿਹੜਾ ਇਹ ਮੇਨ ਗਰੁੱਪ ਜਿਹੜਾ ਹੈਗਾ ਉਹ ਤੁਹਾਨੂੰ ਆਪਣੇ ਵਰਗਾ ਸਮਝਦਾ ਕਿ ਨਹੀਂ ਸਮਝਦਾ, ਠੀਕ ਹੈ। ਕਈ ਲੋਕ ਸਮਝਦੇ ਆ, ਤਾਂ ਕਰਕੇ ਆਪਾਂ ਜਿਹੜੀ ਥੋੜੀ ਵਧੀਆ ਸਟੇਟਸ ਜਿਹੜੀਆਂ ਕੈਲੀਫੋਰਨੀਆ ਵਗੈਰਾ, ਨਿਊਯਾਰਕ, ਇੱਥੇ ਜਿਹੜੇ ਇਮੀਗ੍ਰੈਂਟ ਜਿਹੜੇ ਜ਼ਿਆਦਾ, ਕਿਉਂਕਿ ਇੱਥੇ ਜ਼ਿਆਦਾ ਜਿਹੜੀ ਐਕਸੈਪਟੈਂਸ ਜਿਹੜੀ ਹੈਗੀ ਆ, ਪਰ ਐਂਡ ਆਫ ਦਾ ਡੇ ਇਹ ਇੱਕ ਐਕਸੈਪਟੈਂਸ ਤੇ ਗੱਲ ਹੈਗੀ ਆ, ਠੀਕ ਹੈ। ਜਿਹੜੇ ਲੋਕੀ ਡਿਸਐਗਰੀ ਕਰਦੇ ਆ, ਸ਼ਾਇਦ ਜਾਂ ਤਾਂ ਰਹੇ ਨਹੀਂ ਹੋਣੇ ਉਹ ਵਾਲੇ ਹਾਲਾਤਾਂ ਦੇ ਵਿੱਚ, ਜਾਂ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਨਹੀਂ, ਠੀਕ ਹੈ। ਤੇ ਇੱਕ ਇਮੀਗ੍ਰੈਂਟ ਗਰੁੱਪ ਨੂੰ ਜਦੋਂ ਟਾਰਗੇਟ ਕੀਤਾ ਜਾਂਦਾ, ਠੀਕ ਹੈ, ਸੋਮਾਲੀਅਨ ਹੋ ਗਏ, ਠੀਕ ਹੈ, ਮੰਨ ਲਓ ਉਹਨਾਂ ਨੇ ਜੋ ਵੀ ਕੀਤਾ, ਆਪਾਂ ਉਹਨਾਂ ਨਾਲ ਅਗਰੀ ਨਹੀਂ ਕਰਦੇ, ਪਰ ਇੰਡੀਅਨ ਵੀ ਬੜੀ ਜਗ੍ਹਾ ਸਟੈਂਡ ਆਊਟ ਹੁੰਦੇ ਆ, ਠੀਕ ਆ। ਰੌਲਾ ਰੱਪਾ ਇੰਡੀਅਨਾਂ ਦਾ ਵੀ ਜਿਹੜਾ ਚੱਲਦਾ ਰਹਿੰਦਾ, ਹਰੇਕ ਇਮੀਗ੍ਰੈਂਟ ਗਰੁੱਪ ਦਾ ਚੱਲਦਾ ਰਹਿੰਦਾ। ਹੁਣ ਰੌਲਾ ਰੱਪਾ ਦਾ ਜਿਹੜੇ ਲੋਕਲ ਅਮਰੀਕਨ ਆ ਜਾਂ ਨੇਟਿਵ ਜਿਹੜੇ ਹੈਗੇ ਯੂਰਪੀਅਨ, ਹਰੇਕ ਬੰਦਾ ਆਪਣੇ ਟਾਈਮ ਤੇ ਚਲੋ ਮੌਜ ਮਸਤੀਆਂ ਜਿਹੜੀਆਂ ਕਰਦਾ, ਪਰ ਇਹ ਹੈ ਕਿ ਇਮੀਗ੍ਰੈਂਟ ਗਰੁੱਪ ਇੱਕ ਮਾਈਨੋਰਟੀ ਆ। ਜੇ ਉਹ ਇੱਕ ਇਮੀਗ੍ਰੈਂਟ ਗਰੁੱਪ ਦੇ ਵੱਲ ਆਊਗੇ ਤਾਂ ਕੱਲ ਨੂੰ ਦੂਜੇ ਦੇ ਵੱਲ ਵੀ ਆ ਸਕਦੇ ਆ, ਤੀਜੇ ਦੇ ਵੱਲ ਵੀ ਆ ਸਕਦੇ ਆ। ਜੇ ਤੁਸੀਂ ਕਹੋ ਕਿ ਸਾਨੂੰ ਸੋਮਾਲੀਅਨ ਦੇ ਨਾਲ, ਹਿਸਪੈਨਿਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕੱਲ ਨੂੰ ਤੁਹਾਡੇ ਨਾਲ ਵੀ ਕਿਸੇ ਨੂੰ ਲੈਣਾ ਦੇਣਾ ਨਹੀਂ ਹੋਣਾ ਜਿਹੜਾ। ਸੋ ਉਹ ਖਤਰਾ ਹਮੇਸ਼ਾ ਜਿਹੜਾ ਰਹਿੰਦਾ, ਕਿਉਂਕਿ ਇਹ ਗੱਲ ਕਰਦੇ ਸੀਗੇ ਕਿ ਆਪਾਂ ਇਲੀਗਲ ਇਮੀਗ੍ਰੇਸ਼ਨ ਰੋਕਣੀ ਆ, ਪਰ ਆਪਾਂ ਉਦੋਂ ਜਿਹੜੇ H1B ਵਾਲੇ ਸੀਗੇ ਉਹ ਕਹਿੰਦੇ ਕਿ ਆਪਾਂ ਲੀਗਲ ਆਏ ਆ, ਇਹ ਇਲੀਗਲ ਆਇਆ। ਜਾਂ ਫੈਮਿਲੀ ਬੇਸਡ ਵਾਲੇ ਤੁਸੀਂ ਲਾ ਲਓ ਕਿ ਪੰਜਾਬੀ ਦਾ ਵੈਰੀ ਹੋ ਜਾਂਦਾ ਸੀ ਕਿ ਫੈਮਿਲੀ ਬੇਸਡ ਵਾਲਾ ਕਹਿੰਦਾ ਸੀ ਅਸਾਲਮ ਵਾਲਿਆਂ ਨੂੰ ਰੋਕ ਟੋਕ ਕਰੋ। ਐਂਡ ਆਫ ਦਾ ਡੇ ਉਹਨਾਂ ਨੇ H1B ਵਾਲਿਆਂ ਨੂੰ ਵੀ ਤੰਗ ਕੀਤਾ, ਉਹਨਾਂ ਨੇ ਫੈਮਿਲੀ ਵਾਲਿਆਂ ਨੂੰ ਵੀ ਤੰਗ ਕੀਤਾ। ਉਹਨਾਂ ਲਈ ਸਾਰੇ ਇੱਕੋ ਬਰਾਬਰ ਆ, ਉਹਨਾਂ ਨੂੰ ਕੋਈ ਏਦਾਂ ਨਹੀਂ ਹੈਗਾ ਕਿ ਉਹ ਕਹਿੰਦੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਸਾਡੇ ਕੰਟਰੀ 'ਚ ਲੀਗਲੀ ਆਏ ਆ ਤਾਂ ਏਦਾਂ। ਉਹ ਹਰੇਕ ਇਮੀਗ੍ਰੈਂਟ ਨੂੰ ਜਿਹੜਾ ਸੀਗਾ ਆਪਾਂ ਦੇਖਿਆ ਕਿ ਤੰਗੀ ਪਰੇਸ਼ਾਨੀ ਜਿਹੜੀ ਕੀਤੀ ਹੈ, ਮਤਲਬ ਉਹਨਾਂ ਨੂੰ ਹਰੇਕ ਬੰਦੇ ਨੂੰ ਰੀਅਲਾਈਜ਼ ਕਿਤੇ ਨਾ ਕਿਤੇ ਕਰਾਇਆ ਹੋਇਆ ਕਿ ਤੁਸੀਂ ਸੈਕੰਡ ਕਲਾਸ ਸਿਟੀਜ਼ਨ। ਨਹੀਂ ਆ ਰੀਸੈਂਟਲੀ ਜਿਹੜੀ ਇਸ ਮੂਵਮੈਂਟ ਦੇ ਜਿਹੜੇ ਬਿਆਨ ਆ ਉਹ ਇਸ ਚੀਜ਼ ਦੀ ਪੁਸ਼ਟੀ ਇੱਕ ਹਿਸਾਬ ਦੇ ਨਾਲ ਕਰਦੇ ਆ। ਹੁਣ ਅਗਲੀ ਵਾਰ ਇਲੈਕਸ਼ਨ ਦੀ ਚਰਚਾ ਦੇ ਵਿੱਚ ਪਹਿਲਾਂ ਹੀ ਕਿਹਾ ਵੀ ਜੇ JD ਵੈਂਸ ਤੇ ਨਿਊਸਮ ਦੀ ਟੱਕਰ ਹੁੰਦੀ ਆ, ਬਹੁਤ ਸਾਰੇ ਜਿਹੜੇ ਇਸ ਧਾਰਨਾ ਵਾਲੇ ਆ ਉਹ ਕਹਿੰਦੇ ਵੀ ਅਸੀਂ ਤਾਂ ਨਿਊਸਮ ਨੂੰ ਵੋਟ ਪਾਉਣੀ ਆ ਕਿਉਂਕਿ ਉਹ ਆਲ ਵਾਈਟ ਫੈਮਿਲੀ ਆ। JD ਵੈਂਸ ਤੇ ਊਸ਼ਾ ਦਾ ਵਿਆਹ ਹੋਇਆ, ਉਹ ਤਾਂ ਅਮਰੀਕਨ, ਉਹ ਤਾਂ ਹਾਈਬ੍ਰਿਡ ਫੈਮਿਲੀ ਆ, ਉਹ ਅਸੀਂ ਨਹੀਂ ਚਾਹੁੰਦੇ। ਉਹ ਇਹਨਾਂ ਦੀ ਇਸ ਤਰਫ ਸੋਚਣ ਵਾਲੇ ਲੋਕ ਕਹਿੰਦੇ ਆ। ਰਾਮਾ ਸਵਾਮੀ ਪੂਰਾ ਨਿੱਠ ਕੇ ਉਹਨਾਂ ਦੇ ਨਾਲ ਜਿਹੜਾ ਉਹ ਚੱਲਿਆ ਸੀ, ਜਿਹੜਾ ਉਹ ਓਹਾਇਓ ਦੇ ਗਵਰਨਰ ਦੇ ਲਈ ਆ। ਹੁਣ ਤੁਸੀਂ ਦੇਖ ਲਓ ਉਹਦੇ ਨਾਲ ਕਿੱਦਾਂ ਦਾ ਵਤੀਰਾ ਹੈ ਜਾਂ ਕਿੱਦਾਂ ਦਾ ਸਲੂਕ ਉਸ ਦੇ ਉਲਟ ਜਿਹੜਾ ਉਹ ਚੱਲ ਰਿਹਾ ਆ। ਸੋ ਇਵੈਂਚੁਅਲੀ ਜਿੱਦਾਂ ਤੁਸੀਂ ਕਿਹਾ ਵੀ ਉਹ ਤੁਸੀਂ ਆਊਟਸਾਈਡਰ ਹੀ ਉਹਨਾਂ ਦੇ ਲਈ ਕਿਤੇ ਨਾ ਕਿਤੇ ਲੱਗਦੇ, ਕਿਉਂਕਿ ਇਹ ਵੀ ਅਸਿਮੀਲੇਸ਼ਨ ਦੇ ਵਿੱਚ ਵੀ ਪ੍ਰੋਬਲਮ ਹੈਗੀ ਆ। ਸੋ ਤਾੜੀ ਤਾਂ ਕਈ ਹੱਥਾਂ ਨਾਲ ਵੱਜਦੀ ਆ, ਪ੍ਰੋਬਲਮਸ ਦੂਜੇ ਤਰਫੋਂ ਇੱਧਰੋਂ ਵੀ ਜਿਹੜੀਆਂ ਕਈ ਹੋਈਆਂ, ਤੇ ਉਹਦੇ ਦਰਮਿਆਨ ਇਹ ਜਿਹੜੀ ਭਾਵਨਾ ਹੈ ਉਹਨਾਂ ਦੀ ਉੱਭਰ ਕੇ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ, ਤੇ ਉਹ ਇਹਦੇ ਵਿੱਚ ਜਿਹੜਾ ਉਹ ਸ਼ੋਅ ਕਰ ਜਾਂਦੇ ਆ ਕਿਵੇਂ ਆ। ਸੋ ਪਰ ਇਹ ਆ ਵੀ ਧਿਆਨ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ, ਦੇਖਣਾ ਚਾਹੀਦਾ ਆ, ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਜਿਹੜਾ ਉਹ ਜ਼ਰੂਰ ਕਹਿਣਾ ਚਾਹੀਦਾ ਜਿੱਥੇ ਜੋ ਚੱਲ ਰਿਹਾ ਹੁੰਦਾ ਆ। ਜੀ ਬਿਲਕੁਲ
ਜੀ। ਤੇ ਅਟਾਰਨੀ ਟਰਕੇਣਾ ਜੀ, ਇਹ ਦੱਸ ਦਿਓ ਵੀ ਇਸ ਮੌਕੇ ਕੋਰਟਸ ਨੂੰ ਲੈ ਕੇ ਕਿੱਦਾਂ ਦੀ ਸਥਿਤੀ ਜਿਹੜੀ ਚੱਲ ਰਹੀ ਆ? ਕੀ ਇਨ ਪਰਸਨ ਹੀਅਰਿੰਗਸ ਜ਼ਿਆਦਾ ਚੱਲ ਰਹੀਆਂ ਆ, ਆਨਲਾਈਨ ਹੀਅਰਿੰਗਸ ਜ਼ਿਆਦਾ ਚੱਲ ਰਹੀਆਂ ਆ? ਕੋਰਟ ਦੇ ਥੋੜਾ ਰਵੱਈਏ ਦੇ ਵਿੱਚ ਤੁਸੀਂ ਦੱਸ ਸਕਦੇ ਆ ਵੀ ਕੀ ਆ, ਤੇ ਕੀ ਆਸਾਂ ਉਮੀਦਾਂ ਆ ਜਦੋਂ ਹੁਣ ਮਿਲਟਰੀ ਵਾਲੇ ਲਾਇਰਸ ਜੱਜ ਬਣ ਕੇ ਆਉਣਗੇ? ਤੁਸੀਂ ਕੀ ਸੋਚਦੇ ਆ ਵੀ ਕੋਰਟ ਦੇ ਰਵੱਈਏ 'ਚ ਹੋਰ ਕੀ ਬਦਲਾਅ ਆ ਸਕਦੇ ਆ? ਇਨ ਪਰਸਨ ਵੀ ਕਈ ਜੱਜ ਜਿਹੜੇ ਸੀਗੇ ਉਹ ਇਨ ਪਰਸਨ ਕਰਦੇ ਆ, ਮਤਲਬ ਤੰਗੀ ਪਰੇਸ਼ਾਨੀ ਕਈ ਵਾਰੀ ਹੋ ਜਾਂਦੀ ਜ਼ਿਆਦਾ, ਕਿ ਮਤਲਬ ਮਾਸਟਰ ਹੀਅਰਿੰਗ ਵਾਸਤੇ ਹੀ ਕਿਸੇ ਨੂੰ ਡਿਟੇਨ ਕਰਕੇ ਟੈਕਸਸ ਤੇ ਉੱਥੇ ਟੈਕਸਸ ਫਲਾਈ ਕਰਨਾ ਪੈਂਦਾ। ਜ਼ਿਆਦਾਤਰ ਜਿਹੜੇ ਹੈਗੇ ਆ ਉਹ ਜਿਹੜੇ ਜੱਜ ਜਿਹੜੇ ਸੀਗੇ ਵੈਬਐਕਸ ਰਾਹੀਂ ਜਿਹੜੀਆਂ ਹੀਅਰਿੰਗ ਕਰ ਰਹੇ ਆ, ਤੇ ਕੋਰਟ ਦਾ ਰਵੱਈਆ ਤਾਂ ਜੀ ਸਟ੍ਰਿਕਟ ਹੀ ਆ ਓਵਰਆਲ। ਜਿਹੜਾ ਸੀਗੇ ਅਸਾਈਲਮ ਦੇ ਜਿਹੜੇ ਗ੍ਰਾਂਟ ਰੇਟ ਜਿੱਦਾਂ ਪਿਛਲੇ ਸਾਲ ਜ਼ਿਆਦਾ ਸੀਗੇ, ਐਤਕੀ ਘਟ ਗਏ ਆ, ਤੇ ਜ਼ਿਆਦਾਤਰ ਜਿਹੜੇ ਜੱਜ ਸੀਗੇ ਕੇਸ ਲਾਅ ਜਿੱਦਾਂ ਦਾ ਉਹਦੇ ਹਿਸਾਬ ਨਾਲ ਡਿਨਾਈ ਵੀ ਕਰ ਦਿੰਦੇ ਆ ਕੇਸ। ਤੇ ਜਦੋਂ ਹੁਣ ਤੁਹਾਨੂੰ ਲੱਗਦਾ ਵੀ ਜਦੋਂ ਮਿਲਟਰੀ ਲਾਇਰਸ ਆਉਣਗੇ ਉਹ ਐਜ਼ ਏ ਜੱਜ, ਤੇ ਇਹ ਸਖਤੀ ਹੋਰ ਵਧੂਗੀ? ਹਾਂਜੀ, ਕਿਉਂਕਿ ਜਿਹੜਾ ਮਿਲਟਰੀ ਜੱਜ ਹੁਣ ਸਹੀ ਨਹੀਂ ਆਇਆ ਉਹਨੂੰ ਵੀ ਇਹ ਜਿਹੜਾ ਸੀਗਾ ਬਾਹਰ ਕੱਢ ਰਹੇ ਆ, ਸੋ ਸਖਤੀ ਤਾਂ ਇਹ ਵਧੂਗੀ। ਤੇ ਕੀ ਹੈ ਅਜਿਹੇ ਮਾਹੌਲ ਦੇ ਵਿੱਚ ਜਿਹੜਾ ਅਸਾਈਲੀ ਆ, ਜਿਹਦਾ ਕੋਰਟ ਕੇਸ ਜਿਹੜਾ ਚੱਲ ਰਿਹਾ ਆ, ਉਹਨੂੰ ਕੀ ਤੁਸੀਂ ਕਹਿਣਾ ਚਾਹੁੰਦੇ ਆ? ਕੀ ਉਸਨੂੰ ਕਹਿਣਾ ਚਾਹੁੰਦੇ ਵੀ ਕਿੱਦਾਂ ਤਿਆਰੀ ਰੱਖੇ, ਕਿਵੇਂ ਆਪਣੇ ਆਪ ਨੂੰ ਇਸ ਜਿਹੜੀ ਜੱਦੋਜਹਿਦ ਆ, ਇਸ ਫਾਈਟ ਦੇ ਲਈ ਆਪਣੇ ਆਪ ਨੂੰ ਰੈਡੀ ਰੱਖੇ? ਆਪਣੇ ਵਕੀਲ ਦੀ ਗੱਲ ਸੁਣੋ, ਉਹਦੇ ਨਾਲ ਜਿਹੜਾ ਸੀਗਾ ਕੋਲੈਬੋਰੇਟ ਕਰੋ, ਤੇ ਸਹੀ ਟਾਈਮ ਸਰ ਜਿਹੜੇ ਸੀਗੇ ਆਪਣੇ ਡਾਕੂਮੈਂਟ ਵਗੈਰਾ ਜਮ੍ਹਾਂ ਕਰਾਓ। ਮਤਲਬ ਇਹੀ ਜਿਹੜੀ ਮੇਨ ਐਡਵਾਈਸ ਇਹੀ ਹੈ, ਜੇ ਤੁਸੀਂ ਇਹਨੂੰ ਫੋਲੋ ਕਰੋ ਤਾਂ ਤੁਸੀਂ ਬੈਟਰ ਆਪਣਾ ਕੇਸ ਪ੍ਰੈਜ਼ੈਂਟ ਕਰ ਸਕਦੇ ਆ। ਜੀ। ਤੇ ਇੱਕ ਵਾਰੀ ਫੇਰ ਜਿਹੜੇ ਦੱਸਦੇ ਜਾਈਏ ਵੀ ਅੱਜ ਕਾਲਸ ਜਿਹੜੀਆਂ ਉਹ ਨਹੀਂ ਲੈ ਸਕਦੇ, ਉਸ ਦੇ ਲਈ ਮਾਫੀ ਆ। ਤੇ ਅਟਾਰਨੀ ਟਰਕੇਣਾ ਜੀ, ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਸਮਾਪਤ ਆ, ਜਾਂਦੇ ਜਾਂਦੇ ਜੇ ਅਖੀਰ ਦੇ ਵਿੱਚ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ, ਦੱਸਣਾ ਚਾਹੁੰਦੇ ਆ? ਨਵਾਂ ਸਾਲ ਆ, ਬਹੁਤ ਸਾਰੇ ਲੋਕਾਂ ਦੀਆਂ ਨਵੀਆਂ ਆਸਾਂ ਨੇ, ਉਮੀਦਾਂ ਨੇ ਵੀ ਇਹ ਸਾਲ ਵਧੀਆ ਹੋਊਗਾ। ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਜੇ ਕੁਝ ਪੋਜ਼ਿਟਿਵ ਨੋਟ ਦੇ ਵਿੱਚ ਤੁਸੀਂ ਲੋਕਾਂ ਨੂੰ ਕੁਝ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਕਹਿਣਾ ਚਾਹੁੰਦੇ? ਪੋਜ਼ਿਟਿਵ ਨੋਟ ਇਹੀ ਹੈ ਕਿ ਕੇਸ ਦੇ ਵੱਲ ਥੋੜਾ ਜਿਹਾ ਜੇ ਤੁਸੀਂ ਫੋਕਸ ਕਰੋ, ਧਿਆਨ ਨਾਲ ਡਟ ਕੇ ਜੇ ਕੇਸ ਆਪਣਾ ਲੜੋ, ਤੇ ਤੁਸੀਂ ਉਮੀਦ ਕਰ ਸਕਦੇ ਆ ਕਿ ਕੇਸ ਜਿਹੜਾ ਜੱਜ ਸੀਗਾ ਉਹ ਪਾਸ ਕਰ ਸਕਦਾ। ਮਤਲਬ ਇਹ ਤੁਹਾਡੇ ਵੱਲ ਵੀ ਰਿਸਪੌਂਸਿਬਿਲਿਟੀ ਤੁਹਾਨੂੰ ਵੀ ਥੋੜੀ ਜਿਹੀ ਲੈਣੀ ਪੈਣੀ ਆ ਕਿ ਸਹੀ ਟਾਈਮ ਸਰ ਜਿਹੜਾ ਉਹ ਕਰੋ। ਕਾਫੀ ਸਾਰੇ ਕਿਉਂਕਿ ਲੋਕੀ ਨਹੀਂ ਵੀ ਫੋਕਸ ਜਿਹੜਾ ਕਰ ਪਾਉਂਦੇ ਆ ਪਰਸਨਲ ਰੀਜ਼ਨ ਕਰਕੇ, ਜਾਂ ਜੋ ਵੀ ਆ ਉਹਨਾਂ ਦੇ ਹਾਲਾਤ। ਸੋ ਇਹ ਆ ਕਿ ਧਿਆਨ ਨਾਲ ਜਿਹੜਾ ਸੀਗਾ ਹਾਈ ਵਧੀਆ એનર્ਜੀ ਦੇ ਨਾਲ, ਵਧੀਆ ਸਪਿਰਿਟ ਦੇ ਨਾਲ ਜਿਹੜਾ ਸੀਗਾ ਆਪਣੇ ਕੇਸ ਕੂਸ ਜਿਹੜਾ ਧਿਆਨ ਦਿਓ, ਫਾਈਟ ਕਰੋ, ਕਿਉਂਕਿ ਸਭ ਤੋਂ ਇੰਪੋਰਟੈਂਟ ਚੀਜ਼ ਉਹੀ ਆ। ਬਾਕੀ ਸਾਰਾ ਜਿਹੜਾ ਰੌਲਾ ਰੱਪਾ ਉਹਨੂੰ ਪਿੱਛੇ ਛੱਡਦੇ ਹੋਏ, ਕਿਉਂਕਿ ਜਿਹੜੀ ਚੀਜ਼ ਨੇ ਤੁਹਾਨੂੰ ਪੱਕੇ ਕਰਾਉਣਾ ਉਧਰ ਨੂੰ ਤੁਸੀਂ ਜਿਹੜਾ ਥੋੜਾ ਸੀਰੀਅਸਲੀ ਜਿਹੜਾ ਧਿਆਨ ਦਿਓ, ਕਿਉਂਕਿ ਕਈ ਵਾਰੀ ਵਕੀਲਾਂ ਨੂੰ ਕੋਆਰਡੀਨੇਸ਼ਨ ਕਰਨ 'ਚ ਪ੍ਰੋਬਲਮ ਹੋ ਜਾਂਦੀ ਹੈ ਕਲਾਇੰਟਾਂ ਦੇ ਨਾਲ, ਰਾਈਟ। ਉਹ ਚੀਜ਼ ਜਿਹੜੀ ਸੀਗੀ ਉਹਦੇ ਕਰਕੇ ਜਿਹੜਾ ਸੀਗਾ ਕੇਸ ਤੇ ਪ੍ਰਭਾਵ ਜਿਹੜਾ ਪੈਂਦਾ। ਸੋ ਥੋੜਾ ਜਿਹਾ ਧਿਆਨ ਦਿਓ ਆਪਣੇ ਆਪਣੇ ਕੇਸਾਂ ਵੱਲ, ਤੇ ਇਹੀ ਮੈਸੇਜ ਹੈਗਾ ਕਿ ਫਿਰ ਆਪਾਂ ਵਧੀਆ ਫਾਈਟ ਕਰਾਂਗੇ ਤਾਂ ਕੇਸ ਜਿੱਤ ਸਕਦੇ ਹਾਂ। ਜੀ ਬਿਲਕੁਲ। ਅਟਾਰਨੀ ਟਰਕੇਣਾ ਜੀ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ। ਮਿਲਦੇ ਹਾਂ ਫਿਰ ਅਗਲੇ ਹਫਤੇ, ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।